ਕਦੇ ਵੀ ਮੈਂ ਪਹਿਲਾ ਟਰਬਨਡ MLA ਹੈ ਜਿਹੜਾ ਤੁਹਾਡੇ ਸੂਬੇ ਨੂੰ ਤੁਹਾਡੇ ਪ੍ਰੋਵਿੰਸ ਦੇ ਬਾਰੇ ਅਕਸਰ ਆਖਿਆ ਜਾਂਦਾ ਵੀ ਬਹੁਤ ਸਾਰੇ ਲੋਕ ਇੱਥੇ ਆਉਂਦੇ ਆ ਤੇ ਤੁਸੀਂ ਪੱਕੇ ਜਲਦੀ ਕਰ ਦਿੰਦੇ ਆ। ਕਈ ਤਰੀਕੇ ਦੇ ਤੁਹਾਡੇ ਪ੍ਰੋਗਰਾਮ ਉਹ ਤੇ ਚੱਲਦੇ ਹੋਣਗੇ, ਥੋੜਾ ਉਹਦਾ ਐਕਸਪਲੇਨ ਕਰੋ ਜਿਹੜੇ ਸੁਣਨ ਵਾਲੇ ਆ, ਜਿਹੜੇ ਪੰਜਾਬ 'ਚ ਵੀ ਬੈਠੇ ਆ, ਜਿਹੜੇ ਕੋਈ ਸੋਚ ਰਹੇ ਕੈਨੇਡਾ 'ਚ ਉਹਨਾਂ ਨੇ ਆਉਣਾ। ਸਾਡਾ ਇੱਕ ਡਿਪਾਰਟਮੈਂਟ ਆਫ ਲੇਬਰ ਐਂਡ ਇਮੀਗ੍ਰੇਸ਼ਨ ਹੈਗਾ ਜੀ, ਠੀਕ ਹੈ, ਤੇ MPNP ਪ੍ਰੋਗਰਾਮ ਹੈ, ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ MPNP। ਤਾਂ ਉਸ ਪ੍ਰੋਗਰਾਮ ਦੇ ਅਧੀਨ ਜਿਹੜਾ ਪ੍ਰੋਵਿੰਸ ਹੈ ਉਹ ਆਈਡੈਂਟੀਫਾਈ ਲੋਕਾਂ ਨੂੰ ਕਰਦਾ ਐਂਡ ਅਪਰੂਵ ਕਰਦਾ ਕਿ ਤੁਹਾਡਾ ਕੇਸ ਹੈ ਜਿਹੜਾ MPNP ਦੇ ਅੰਡਰ ਅਪਰੂਵ ਹੋ ਗਿਆ। ਤਾਂ ਲੋਕ ਇਹ ਮਹਿਸੂਸ ਕਰਦੇ ਆ ਕਿ ਮੈਨੀਟੋਬਾ ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਸਿਸਟਮ ਹੈ ਉਹ ਰੈਲੇਟਿਵਲੀ ਜਿਵੇਂ ਸੌਖਾ ਤੇ ਜਾਂ ਛੇਤੀ ਹੋ ਜਾਂਦਾ ਕਈ ਕੇਸਿਸ ਦੇ ਵਿੱਚ। ਤਾਂ ਇਸ ਲਈ ਬੜੇ ਲੋਕ ਇਸ ਤਰ੍ਹਾਂ ਦੇ ਆ ਜਿਹੜੇ ਓਨਟਾਰੀਓ ਤੋਂ, ਟੋਰਾਂਟੋ ਤੋਂ ਜਾਂ ਇਧਰ ਵੈਸਟ ਤੋਂ, ਵੈਂਕੂਵਰ ਤੋਂ। ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਸੁਣ ਦੇਖ ਰਹੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਅੱਜ ਦੀ ਇਸ ਵਿਸ਼ੇਸ਼ ਖਾਸ ਮੁਲਾਕਾਤ ਦੇ ਵਿੱਚ ਮੇਰੇ ਨਾਲ ਇਸ ਟਾਈਮ ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਸਟੂਡੀਓ ਦੇ ਵਿੱਚ ਆ ਕੇ ਜੁੜ ਬੈਠੇ ਨੇ ਮੈਨੀਟੋਬਾ, ਜੋ ਆਪਣਾ ਗੁਆਂਢੀ ਮੁਲਕ ਆ। ਉੱਥੇ ਇੱਕ ਪ੍ਰੋਵਿੰਸ ਆ, ਵਿਨੀਪੈਗ ਸ਼ਹਿਰ ਨੂੰ ਕਾਫੀ ਲੋਕ ਜਾਣਦੇ ਆ। ਉੱਥੇ ਇੱਕ ਹਲਕਾ ਆ ਬਰੋਜ਼। ਇਹ ਪਹਿਲੇ ਦਸਤਾਰਧਾਰੀ ਸਿੱਖ ਉੱਥੇ MLA ਚੁਣੇ ਗਏ ਸੀਗੇ 2019 ਦੇ ਵਿੱਚ। ਮੇਰੀ ਮੁਰਾਦ ਦਲਜੀਤ ਬਰਾੜ ਜੀ ਦੇ ਨਾਲ, ਉਹ ਇਸ ਟਾਈਮ ਆਪਣੇ ਨਾਲ ਸਟੂਡੀਓ 'ਚ ਆ। ਆਓ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਜੀ ਆਇਆਂ ਨੂੰ ਦਲਜੀਤ ਬਰਾੜ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਜੀ। ਸੋ ਦਲਜੀਤ ਬਰਾੜ ਜੀ, ਇਸ ਤੋਂ ਪਹਿਲਾਂ ਆਪਾਂ ਕੈਨੇਡਾ ਦਾ ਸਫ਼ਰ ਤੁਹਾਡਾ ਜਿਹੜਾ ਸ਼ੁਰੂ ਕਰੀਏ, ਥੋੜ੍ਹਾ ਆਪਾਂ ਪੰਜਾਬ ਦੇ ਸਫ਼ਰ ਬਾਰੇ ਜੇ ਤੁਸੀਂ ਥੋੜ੍ਹਾ ਦੱਸੋ, ਆਪਣੇ ਪਿਛੋਕੜ, ਆਪਣੇ ਪਿੰਡ ਦੇ ਬਾਰੇ, ਪੜ੍ਹਾਈ ਵਗੈਰਾ ਦੇ ਬਾਰੇ। ਜੀ ਮੇਰਾ ਜਨਮ ਪਿੰਡ ਭੰਗਚੜੀ ਦੇ ਵਿੱਚ ਹੋਇਆ ਜੀ, ਸ਼੍ਰੀ ਮੁਕਤਸਰ ਸਾਹਿਬ ਸਾਡਾ ਜਿਹੜਾ ਡਿਸਟ੍ਰਿਕਟ ਹੈ ਜੀ। ਠੀਕ ਹੈ। ਤੇ ਮੇਰੀ ਮੁੱਢਲੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ 'ਚੋਂ ਹੀ ਹੋਈ ਹੈ ਜੀ। ਠੀਕ ਹੈ। ਤੇ ਉਸ ਤੋਂ ਬਾਅਦ ਮੈਂ ਕੁਝ ਸਾਲ, ਸਾਡਾ ਗੁਆਂਢੀ ਪਿੰਡ ਹੈ ਜੀ ਰੁਪਾਣਾ, ਠੀਕ ਹੈ, ਗਵਰਨਮੈਂਟ ਹਾਈ ਸਕੂਲ, ਬਾਅਦ ਸੀਨੀਅਰ ਸੈਕੰਡਰੀ ਬਣ ਗਿਆ ਸੀ, ਉੱਥੋਂ ਮੈਂ 10ਵੀਂ ਕੀਤੀ ਜੀ। ਤੇ ਉਸ ਤੋਂ ਬਾਅਦ ਫਿਰ ਮੈਂ 11ਵੀਂ ਤੇ 12ਵੀਂ DAV ਕਾਲਜ ਚੰਡੀਗੜ੍ਹ, ਤੇ ਉਸ ਤੋਂ ਬਾਅਦ ਫਿਰ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਪੜ੍ਹਿਆ ਤੇ ਪੜ੍ਹਾਇਆ ਜੀ। ਠੀਕ ਹੈ। ਕਿੰਨੇ ਸਾਲ ਉੱਥੇ ਪੜ੍ਹਾਇਆ ਤੁਸੀਂ? ਮੈਂ ਜੀ 2010 ਤੱਕ ਉੱਥੇ ਪੜ੍ਹਾਇਆ ਜੀ। ਤੇ ਸਨ 2000 ਦੇ ਵਿੱਚ ਮੇਰੀ ਪਹਿਲੀ ਨੌਕਰੀ ਸੀ, ਲਗਭਗ 10 ਸਾਲ। ਮੈਂ ਇਹ ਕਹਿੰਦਾ ਹੁੰਦਾ ਵੀ 92 ਤੋਂ 99 ਮੈਂ ਉੱਥੇ ਪੜ੍ਹਿਆ ਜੀ, ਤੇ 2000 ਤੋਂ 2010 ਤੱਕ ਉੱਥੇ ਪੜ੍ਹਾਇਆ ਜੀ। ਤੇ ਫਿਰ ਇੱਧਰ ਨੂੰ ਕੈਨੇਡਾ ਵਾਲੇ ਪਾਸੇ ਨੂੰ 2011 ਚ 10-11 ਦੇ ਵਿੱਚ ਆਏ ਇੱਥੇ ਕੈਨੇਡਾ ਜੀ। ਮੈਂ 2010 ਦੇ ਅਖੀਰਲੇ ਦਿਨ ਉਤਰਿਆ ਸੀਗਾ ਜੀ ਵੈਂਕੂਵਰ। ਅੱਛਾ ਜੀ। ਤੇ ਫਿਰ ਮੈਨੀਟੋਬਾ ਵਾਲੇ ਪਾਸੇ ਨੂੰ ਜਾਣ ਦਾ ਕਿੱਦਾਂ ਸਬਬ ਬਣ ਗਿਆ? ਮੈਂ ਲੱਭ ਰਿਹਾ ਸੀਗਾ, ਜਿਵੇਂ ਤੁਹਾਨੂੰ ਕਿਉਰਿਓਸਿਟੀ ਹੁੰਦੀ ਹੈ ਕਿ ਮੇਰਾ ਐਗਰੀਕਲਚਰ ਵਿਸ਼ਾ ਸੀਗਾ, ਮੈਂ ਪੜ੍ਹਾਉਂਦਾ ਸੀਗਾ। ਤਾਂ ਅਸੀਂ 3 ਸਾਲ ਸਾਰੇ ਪਰਿਵਾਰ ਨੇ ਉੱਥੇ ਲਾਏ। ਸਰੀ ਅਸੀਂ ਰਹਿੰਦੇ ਸੀ, ਬਰਨਬੀ ਮੈਂ ਨੌਕਰੀ ਕਰਦਾ ਸੀਗਾ, ਥੋੜਾ ਮੋਟਾ ਮੈਂ ਨਾਲ ਰੇਡੀਓ ਤੇ ਵੀ ਕੰਮ ਕਰਦਾ ਰਿਹਾ। ਜਿਵੇਂ ਤੁਹਾਡਾ ਸੰਘਰਸ਼ ਸ਼ੁਰੂ ਦੇ ਵਿੱਚ ਚੱਲਦਾ ਉਹ ਮੈਂ ਕਰਦਾ ਰਿਹਾ। ਪਰ ਅੰਦਰੋਂ ਅੰਦਰ ਹੀ ਕਿਤੇ ਸੀਗਾ ਕਿ ਇਸ ਤਰ੍ਹਾਂ ਦੇ ਇਲਾਕੇ ਦੇ ਵਿੱਚ ਜਾਈਏ ਜਿੱਥੇ ਕਣਕ, ਸਰੋਂ ਤੇ ਉਹ ਆਪਣੇ ਵਾਲੀਆਂ ਫਸਲਾਂ ਤੇ ਸਾਰਾ ਕੁਝ ਹੋਵੇ, ਤੇ ਉਹਦੇ ਨਾਲ ਇੰਪਲੋਇਮੈਂਟ ਵੀ ਆਉਣ ਲੱਗਦਾ ਸੀ ਵੀ ਸ਼ਾਇਦ ਐਗਰੀਕਲਚਰ ਦੇ ਵਿੱਚ ਉੱਥੇ ਆਪਾਂ ਕਿਤੇ ਫਿੱਟ ਹੋ ਜਾਾਂਗੇ। ਤੇ ਨਾਲੋਂ ਨਾਲ ਮੈਨੂੰ ਉੱਚ ਵਿੱਦਿਆ ਦਾ ਕਾਫੀ ਜ਼ਿਆਦਾ ਮਤਲਬ ਛੋਟੇ ਹੁੰਦੇ ਤੋਂ ਹੀ ਇੱਕ ਸੁਪਨਾ ਸੀਗਾ। ਛੋਟੇ ਹੁੰਦੇ ਤੋਂ ਮਤਲਬ ਕਿ ਜਦੋਂ ਮੈਂ ਯੂਨੀਵਰਸਿਟੀ ਪੜ੍ਹਦਾ ਸੀਗਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਤਾਂ ਸਾਡੇ ਅਧਿਆਪਕ ਬਹੁਤ ਸਾਰੇ ਸੀ ਜਿਨ੍ਹਾਂ ਨੇ USA ਤੋਂ PhDs ਕੀਤੀਆਂ ਸੀਗੀਆਂ ਤੇ ਕਰਕੇ ਵਾਪਸ ਜਾ ਕੇ ਉਹਨਾਂ ਨੇ ਸਾਰੀ ਉਮਰ ਉੱਥੇ ਸਰਵ ਕੀਤਾ। ਉਹ ਮੇਰੇ ਰੋਲ ਮਾਡਲ ਸੀ। ਮੈਨੂੰ ਇਹ ਲੱਗਦਾ ਸੀਗਾ ਵੀ ਮੈਂ PhD ਕਰਨੀ ਹੈ ਤੇ ਮੈਂ ਨਾਰਥ ਅਮਰੀਕਾ ਚੋਂ ਕਿਤੇ ਨਾ ਕਿਤੇ ਕਰਨੀ ਹੈ। ਤੇ ਉਹ ਕਰਦੇ ਕਰਾਉਂਦਿਆਂ ਉਹਨਾਂ ਸੋਚਾਂ ਦੇ ਵਿੱਚ ਮੈਨੀਟੋਬਾ ਅਸੀਂ ਮੂਵ ਹੋ ਗਏ। ਤੇ ਮੈਨੀਟੋਬਾ ਮੈਂ ਆਪਦੀ PhD ਵੀ ਯੂਨੀਵਰਸਿਟੀ ਆਫ ਮੈਨੀਟੋਬਾ ਦੇ ਵਿੱਚ ਸਟਾਰਟ ਕੀਤੀ। ਖਤਮ ਕਦੇ ਨਹੀਂ ਹੋਈ ਉਹ, ਪਰ ਮੈਂ ਸਟਾਰਟ ਕੀਤੀ। ਸੋ ਇਹਨਾਂ ਸੋਚਾਂ ਦੇ ਨਾਲ ਨਹੀਂ, ਫਿਰ ਮੈਨੂੰ ਐਗਜ਼ਿਟ ਲੈਣਾ ਪੈ ਗਿਆ ਸੀਗਾ ਆਪਣੇ ਫੈਮਿਲੀ ਸਰਕਮਸਟੈਂਸਸ ਕਰਕੇ। ਮੈਂ ਸੈਟਲਮੈਂਟ ਕਰਨੀ ਸੀ। ਹਾਂਜੀ। ਤਾਂ ਇਸ ਗੱਲ ਕਰਕੇ ਫਿਰ ਮਤਲਬ ਇਹ ਰਾਹ ਸੀਗਾ। ਖੇਤੀਬਾੜੀ ਨੇ ਖਿੱਚ ਕੇ ਲਿਆਂਦਾ ਉੱਥੇ ਮੈਨੀਟੋਬਾ, ਤੁਸੀਂ ਕਹਿ ਸਕਦੇ ਹੋ ਜੀ। ਹਾਂਜੀ, ਬਹੁਤਾ ਕਾਰਨ ਵੱਡਾ ਖੇਤੀਬਾੜੀ ਸੀਗਾ, ਪ੍ਰੋਫੈਸ਼ਨ ਸੀਗਾ। ਸੋ ਫਿਰ ਜਦੋਂ ਤੁਸੀਂ ਆਏ, ਜਦੋਂ ਖੇਤੀਬਾੜੀ ਦੇ ਨਾਲ ਸੰਬੰਧਿਤ ਪੜ੍ਹਾਉਂਦੇ ਆਏ, ਇੱਥੇ ਆ ਕੇ ਜਦੋਂ ਦੇਖਿਆ ਤੁਹਾਨੂੰ ਕੀ ਪਹਿਲਾਂ ਸਿਮਿਲੈਰਿਟੀਜ਼, ਡਿਫਰੈਂਸਿਸ ਫਿਰ ਤੁਸੀਂ ਉਹ ਦੇਖਦੇ ਰਹੇ ਹੋਵੋਗੇ, ਤੁਹਾਨੂੰ ਕਿਹੜੀਆਂ ਚੀਜ਼ਾਂ ਨੇ ਆਕਰਸ਼ਿਤ ਕੀਤਾ ਇੱਦਾਂ? ਹਾਂਜੀ, ਜਦੋਂ ਮੈਂ ਪਹਿਲਾਂ ਸਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮੈਂ ਰਿਹਾ, ਤਾਂ ਉੱਥੇ ਜਿੱਥੇ ਅਸੀਂ ਰਹਿੰਦੇ ਸੀ, ਸਰੀ, ਵੈਂਕੂਵਰ, ਬਰਨਬੀ, ਰਿਚਮੰਡ ਏਰੀਆ ਸਾਰਾ, ਤਾਂ ਉੱਥੇ ਇਹ ਫਸਲਾਂ ਆਪਣੇ ਵਾਲੀਆਂ ਨਹੀਂ ਸੀ।
ਕਣਕ ਸਰੋਂ ਵਾਲੀਆਂ ਫਸਲਾਂ ਨਹੀਂ ਸੀ, ਉਹ ਪ੍ਰੇਰੀਜ਼ ਦੇ ਵਿੱਚ ਨੇ ਸਾਡੇ ਵਿਚਾਲੇ ਆਪਣਾ ਕੈਨੇਡਾ ਦੇ। ਤਾਂ ਉੱਥੇ ਆਉਂ ਲੱਗਦਾ ਸੀਗਾ ਕਿਸੇ ਉੱਪਰੀ ਧਰਤੀ ਤੇ ਵੀ ਬਲੂਬੈਰੀ ਤਾਂ ਹੁਣ ਆਪਾਂ ਤਾਂ ਸੁਣਿਆ ਹੀ ਆ, ਬੇਰੀਆਂ ਕਹਿੰਦੇ ਆਪਾਂ ਬਲੂਬੈਰੀਜ਼ ਹਨਾ, ਪਰ ਜਿਹੜਾ ਆਪਣਾ ਪੈਣਾ ਉਹ ਤੁਹਾਨੂੰ ਮਹਿਸੂਸ ਉੱਥੇ ਹੁੰਦਾ ਜਿੱਥੇ ਤੁਸੀਂ ਪੱਕੀ ਕਣਕ ਦੇਖਦੇ ਹੋ, ਸਰੋਂ ਦੇ ਫੁੱਲ ਦੇਖਦੇ ਹੋ, ਤਾਂ ਫਿਰ ਤੁਹਾਨੂੰ ਐਂ ਲੱਗਦਾ ਯਾਰ ਅੱਛਾ ਇਹ ਤਾਂ ਸਾਡੇ ਵਰਗਾ ਹੀ ਆ ਮੁਲਕ। ਤਾਂ ਮੈਂ ਪ੍ਰੇਰੀਜ਼ ਦੇ ਵਿੱਚ 1-2 ਇੰਟਰਵਿਊਜ਼ ਦੇਣ ਆਇਆ, ਅਲਬਰਟਾ ਇੰਟਰਵਿਊਜ਼ ਦਿੱਤੀਆਂ, ਸਰੋਂ ਦੇ ਵੱਡੇ ਖੇਤ ਦੇਖੇ, ਤਾਂ ਮੈਨੂੰ ਇਉਂ ਜਿਹਾ ਲੱਗਣ ਲੱਗ ਗਿਆ ਕਿ ਇੱਧਰ ਨੂੰ ਕਰੀਏ, ਆਪਣਾ ਰੁੱਖ ਇੱਧਰ ਨੂੰ ਕਰੀਏ ਤਾਂ ਹੋ ਸਕਦਾ ਇੱਥੇ ਕਿਤੇ ਕੋਈ ਕਹਾਣੀ ਬਣ ਜੇ। ਤਾਂ ਫਿਰ ਉਹ ਚਲੋ 3 ਸਾਲ ਮੈਂ ਉੱਥੇ ਖੈਰ ਲਾਏ, ਬੜਾ ਸੋਹਣਾ ਸਮਾਂ ਸੀ। ਤੇ ਇਹਨਾਂ ਹਾਲਾਤਾਂ ਦੇ ਵਿੱਚ ਫਿਰ ਮੈਂ ਮੈਨੀਟੋਬਾ ਦੇ ਵਿੱਚ ਆ ਵਸਿਆ ਜੀ। 6 ਨਵੰਬਰ 2013 ਨੂੰ ਅਸੀਂ ਉੱਥੋਂ ਆਪਣੀ ਹੋਂਡਾ ਸਿਵਿਕ ਚੱਕੀ ਸੀਗੀ ਤੇ ਬੱਚਾ ਸਾਡਾ 11 ਮਹੀਨਿਆਂ ਦਾ ਸੀਗਾ ਤੇ 2-2 ਘੰਟਿਆਂ ਤੇ ਅਸੀਂ ਰੁਕਦੇ ਉਹਨੂੰ ਫੀਡ ਕਰਦੇ ਤੇ ਤੀਜੇ ਦਿਨੋਂ 8 ਨਵੰਬਰ 2013 ਨੂੰ ਸਿਆਲ ਦੇ ਦਿਨ ਸੀ, ਬਰਫ਼ ਪੈਂਦੀ ਸੀ ਉਹਨਾਂ ਦੇ। ਅਸੀਂ ਆਏ ਤਾਂ ਬਰਫ਼ ਪੈ ਗਈ ਸੀ ਅਗਲੇ ਦਿਨ। ਅੱਛਾ। ਤਾਂ 2013 ਚ ਏਦਾਂ ਦੀ ਬਰਫ਼ ਪਈ ਵੀ ਜਿਹੜੀ ਜਿਵੇਂ ਰਿਕਾਰਡ ਹੀ ਤੋੜੇ ਸੀ ਉਹਨੇ ਪਿਛਲੇ ਕਈ ਸਾਲਾਂ ਦੇ। ਤਾਂ ਉਦੋਂ ਇੱਕ ਵਾਰੀ ਮਨ ਡਰਿਆ ਵੀ ਕਿੱਥੇ ਆ ਗਏ, ਬੱਚਾ ਵੀ ਛੋਟਾ ਜੀ। ਤੁਸੀਂ ਕੈਨੇਡਾ ਦੇ ਵਿੱਚ ਨਾ ਇੱਕ ਬੜਾ ਇੱਕ ਕਾਮਨ ਇਹ ਪਰਸੈਪਸ਼ਨ ਹੈ ਵੀ ਜੇ ਕੋਈ ਬੰਦਾ ਬ੍ਰਿਟਿਸ਼ ਕੋਲੰਬੀਆ ਤੋਂ ਇੱਧਰ ਨੂੰ ਮੂਵ ਕਰਦਾ ਪ੍ਰੇਰੀਜ਼ ਨੂੰ, ਖਾਸ ਤੌਰ ਤੇ ਵਿਨੀਪੈਗ ਜਿਹੜਾ ਬਹੁਤ ਠੰਡਾ ਇਲਾਕਾ ਹੈ, ਤਾਂ ਲੋਕ ਤੁਹਾਨੂੰ ਕਹਿੰਦੇ ਵੀ ਤੂੰ ਠੀਕ ਆ ਤੇ ਮੈਂ ਇਹਨਾਂ ਨੂੰ ਇਹੀ ਕਹਿੰਦਾ ਸੀਗਾ ਯਾਰ ਉਹ ਕਿਉਂ ਕਹਿੰਦੇ ਇਦਾਂ ਵੀ ਬਰਫ਼ ਦੇ ਵਿੱਚ ਜਾਣਾ ਵੀ ਇੰਨਾ ਜ਼ਿਆਦਾ ਉੱਥੇ ਸਖਤ ਮੌਸਮ ਹੈ ਨਾ, ਤੇ ਉਹਨਾਂ ਨੂੰ ਐ ਲੱਗਦਾ ਵੀ ਉਲਟ ਤਾਂ ਠੀਕ ਆ, ਠੰਡ ਚ ਉਧਰ ਤਾਂ ਜਾਵੇ ਬੜੇ ਲੋਕ ਜਾਂਦੇ ਆ ਵੀ ਯਾਰ ਇੱਥੇ ਨਹੀਂ, ਕਿਉਂਕਿ ਅਸੀਂ ਬਰਫ਼ ਵਾਲੇ ਪ੍ਰਾਣੀ ਨਹੀਂ ਨਾ, ਤੇ ਉਹ ਜਾਂਦੇ ਆ ਵੀ ਨਹੀਂ ਹੁਣ ਅਸੀਂ ਵੈਨਕੂਵਰ, ਅਸੀਂ ਬ੍ਰਿਟਿਸ਼ ਕੋਲੰਬੀਆ ਜਾਂਦੇ ਆ, ਉੱਥੇ ਮੌਸਮ ਥੋੜਾ ਜਿਹਾ ਨਰਮ ਹੈ, ਵਧੀਆ ਸੋਹਣਾ ਹੈ ਨਾ, ਤੇ ਵੈਸੇ ਵੀ ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ ਕਹਿੰਦੇ ਆ ਉਹਨੂੰ। ਜਿਹੜਾ ਬੰਦਾ ਪੁੱਠਾ ਹੁੰਦਾ ਉਹ ਐ ਲੱਗਦਾ ਵੀ ਤੈਨੂੰ ਕੀ ਹੋ ਗਿਆ, ਇਹ ਤੂੰ ਕਿਉਂ ਕਦਮ ਚੱਕ ਲਿਆ। ਤੇ ਫਿਰ ਜਦੋਂ ਇਹਨੇ ਸਿਆਲਾਂ ਚ ਆਏ, ਸ਼ੁਰੂਆਤੀ ਦਿਨ ਆਬਵੀਅਸਲੀ ਥੋੜੇ ਔਖੇ ਹੋਏ ਹੋਣਗੇ, ਬਰਫ਼ ਪਈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨਵੀਆਂ ਆ, ਤੇ ਉਹ ਉੱਥੇ ਦੀ ਸਟਰਗਲ ਕਿੱਦਾਂ ਰਹੀ ਤੁਹਾਡੀ? ਚੰਗੀ ਰਹੀ ਵੈਸੇ ਤਾਂ। ਐਕਲੇਮਟਾਈਜ਼ ਤੁਹਾਨੂੰ ਕਰਨਾ ਪੈਂਦਾ, ਪਹਿਲਾਂ ਤੁਹਾਨੂੰ ਵਿੰਟਰ ਸੇਫਟੀ, ਦੂਜਾ ਤੀਜਾ ਕਈ ਵਾਰੀ ਸਾਨੂੰ ਆਪਾਂ ਨੂੰ ਡਰੈਸ ਅਪ ਕਰਨ ਦਾ ਨਹੀਂ ਪਤਾ ਹੁੰਦਾ, ਅਸੀਂ ਸੁਣੀ ਗੱਲ ਹੋਰ ਹੈ, ਮਹਿਸੂਸ ਕੀਤੀ ਹੋਰ ਹੈ ਨਾ। ਤੁਸੀਂ ਜੈਕਟ ਪਾਈ ਤਾਂ ਕਈ ਵਾਰੀ ਤੁਹਾਨੂੰ ਬੰਦਾ ਵਿਨੀਪੈਗ ਆ ਕੇ ਕਹਿੰਦਾ ਵੀ ਤੂੰ ਗਰਮੀ ਵਾਲੀ ਜੈਕਟ ਪਾਈ ਫਿਰਦਾ, ਆਪਣੇ ਤਾਂ ਜੈਕਟ ਹੀ ਹੁੰਦੀ ਹੈ, ਗਰਮੀਆਂ 'ਚ ਕੋਈ ਜੈਕਟ ਨਹੀਂ, ਸਰਦੀਆਂ ਜੈਕਟ। ਸਹੀ ਗੱਲ ਹੈ। ਇੱਥੇ ਭਾਰੀਆਂ ਜੈਕਟਸ, ਫਿਰ ਸ਼ੂਜ਼ ਤੁਹਾਡੇ, ਹੁਣ ਉਹ ਸ਼ੂਜ਼ ਜਿਹੜੇ -35 ਤੱਕ -25 ਤੱਕ ਤੁਹਾਡੇ ਪੈਰਾਂ ਨੂੰ ਨਿੱਘੇ ਰੱਖਦੇ ਆ, ਜਰਾਬਾਂ ਕਿਸ ਕਿਸਮ ਦੀਆਂ ਪਾਉਣੀਆਂ ਨੇ। ਕਈ ਵਾਰੀ ਜਦੋਂ ਤੁਸੀਂ ਆਉਂਦੇ ਹੋ, ਇੱਕ ਵਾਰੀ ਮੈਂ ਬੱਸ ਉਡੀਕਦਾ ਸੀਗਾ, ਮੈਂ ਡਾਊਨਟਾਊਨ ਚਲਾ ਗਿਆ, ਮੈਂ ਬੱਸ ਉਡੀਕਦਾ ਸੀ ਤਾਂ ਬੱਸ ਕਿਤੇ ਮੈਂ ਸਹੀ ਜਗ੍ਹਾ ਤੇ ਨਹੀਂ ਖੜਾ ਸੀ, ਮੈਨੂੰ ਉਡੀਕਣੀ ਜ਼ਿਆਦਾ ਦੇਰ ਪੈ ਗਈ, ਤਾਂ ਮੇਰੇ ਮਤਲਬ ਨਾ ਟੋ ਠਰ ਗਏ, ਤਾਂ ਘਰੇ ਆ ਕੇ ਮੈਨੂੰ ਵੈਂਟ ਤੇ ਕਾਫੀ ਦੇਰ ਬਹਿਣਾ ਪਿਆ। ਫਿਰ ਮੈਂ ਰੀਅਲਾਈਜ਼ ਕੀਤਾ ਵੀ ਹਾਂ, ਜੇ ਤੁਸੀਂ ਇਫ ਯੂ ਆਰ ਡਰੈਸਡ ਫॉर द ਵੈਦਰ ਫਿਰ ਕੋਈ ਰੌਲਾ ਨਹੀਂ, ਫਿਰ ਤਾਂ ਲੋਕ ਸ਼ਿਕਾਰ ਵੀ ਕਰਦੇ ਨੇ, ਬਾਹਰ ਜਾਂਦੇ, ਸੈਰ ਵੀ ਕਰਦੇ ਨੇ, -35 ਤੱਕ ਲੋਕ ਆਮ ਸੈਰ ਕਰਦੇ, ਪਰ ਉਹ ਪ੍ਰੋਪਰ ਤੁਹਾਡੇ ਡਰੈਸ ਪਾਈ ਹੋਵੇ। ਨਵੀਆਂ ਚੀਜ਼ਾਂ ਸਿੱਖਣੀਆਂ ਪਈਆਂ, ਪਰ ਵਿਨੀਪੈਗ ਜਿੰਨਾ ਠੰਡਾ ਮੈਂ ਮਹਿਸੂਸ ਕੀਤਾ ਕਿ ਵਿਨੀਪੈਗ ਵਾਲੇ ਉਨੇ ਹੀ ਨਿੱਘੇ ਆ, ਤੇ ਉਹ ਨਿੱਘ ਮਹਿਸੂਸ ਹੋਇਆ, ਅੱਜ ਤੱਕ ਮੰਨ ਰਹੇ ਆ। ਤੇ ਮਤਲਬ ਇਹ ਸ਼ਹਿਰ ਹੈ, ਸਭ ਤੋਂ ਵੱਡਾ ਸ਼ਹਿਰ ਹੈ ਮੈਨੀਟੋਬਾ ਦਾ, ਪਰ ਮੈਂ ਆਪ ਇਹ ਮਹਿਸੂਸ ਕੀਤਾ ਤੇ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਮੈਨੂੰ ਮਤਲਬ ਨਿੱਘਾ ਲੱਗਿਆ, ਮੈਨੂੰ ਚੰਗਾ ਲੱਗਿਆ, ਪਿੰਡਾਂ ਵਰਗਾ ਜ਼ਿਆਦਾ ਲੱਗਿਆ, ਸ਼ਹਿਰਾਂ ਵਰਗਾ ਘੱਟ ਲੱਗਿਆ। ਲੋਕਾਂ ਦੇ ਵਿੱਚ ਆਪਣਤ ਸੀਗੀ ਜੀ, ਕਨੈਕਟਡ ਹੈ, ਮਤਲਬ ਸੋਸ਼ਲੀ ਕਨੈਕਟਡ ਨੇ। ਜਿਵੇਂ ਅਸੀਂ ਕਿਸੇ ਵੱਡੇ ਸ਼ਹਿਰ ਇੰਡੀਆ ਦੇ ਚਲੇ ਜਾਈਏ ਜਿੱਥੇ ਲੋਕਾਂ ਨੂੰ ਜਾਣਦੇ ਨਹੀਂ, ਗੁਆਂਢੀ ਕੌਣ ਹੈ ਕੁਛ ਨਹੀਂ, ਪਰ ਸਾਡੇ ਇੱਥੇ ਪਿੰਡਾਂ ਵਰਗਾ ਮਾਹੌਲ ਹੈ ਜੀ। ਸੋ ਥੋੜਾ ਜਿਹਾ ਦੱਸੋ ਇਸ ਵਿਨੀਪੈਗ ਮੈਨੀਟੋਬਾ ਦੇ ਬਾਰੇ, ਜਿਹੜੇ ਸਾਡੇ ਦੇਖ ਰਹੇ ਆ, ਸੁਣ ਰਹੇ ਆ, ਉਹਨਾਂ ਨੂੰ ਥੋੜਾ ਦੱਸੋ ਕਿੱਦਾਂ ਦਾ ਆ, ਕਿੰਨੀ ਕੁ ਆਬਾਦੀ ਆ, ਥਾਂ ਬਹੁਤ ਵੱਡੀ ਆ, ਕਿੰਨੀ ਕੁ ਆਬਾਦੀ ਆ, ਕਿੱਥੇ ਕਿੱਥੇ ਇਦਾਂ ਲੋਕੇਟਡ ਆ? ਵਿਨੀਪੈਗ ਸਾਡਾ ਮੈਨੀਟੋਬਾ ਦਾ ਸਭ ਤੋਂ ਵੱਡਾ ਸ਼ਹਿਰ ਹੈ ਜੀ। ਠੀਕ ਹੈ, ਕੈਪੀਟਲ ਇਹ ਆ ਜਾਂ ਕੋਈ ਹੋਰ ਕੈਪੀਟਲ? ਜੀ ਬਾਕੀ ਸ਼ਹਿਰ ਬਹੁਤ ਛੋਟੇ ਆ। ਜੇ ਤੁਹਾਨੂੰ ਮੈਂ ਕੰਪੈਰੀਜ਼ਨ ਦੱਸਦਾ ਤਾਂ ਵਿਨੀਪੈਗ ਸਭ ਤੋਂ ਵੱਡਾ ਸ਼ਹਿਰ ਆ, ਉਹਦੇ ਚ ਲਗਭਗ 60% ਦੀ ਆਬਾਦੀ ਸਾਰੇ ਪ੍ਰੋਵਿੰਸ ਦੀ ਉੱਥੇ ਆ, ਤੇ ਅਸੀਂ 8 ਲੱਖ ਦੇ ਨੇੜੇ ਹੋਵਾਂਗੇ, 7-8 ਲੱਖ ਦੇ ਨੇੜੇ ਹੋਵਾਂਗੇ। ਤਾਂ ਉਸ ਤੋਂ ਅਗਲਾ ਜਿਹੜਾ ਸ਼ਹਿਰ ਹੈ, ਉਸ ਤੋਂ ਛੋਟਾ ਸ਼ਹਿਰ, ਉਹ ਸਿਰਫ 50,000 ਦੀ ਆਬਾਦੀ ਦਾ। ਓ ਵਾਓ, ਇੰਨਾ ਫਰਕ ਆ। ਤੇ ਤੁਸੀਂ ਇਹ ਦੇਖੋ ਵੀ ਸਾਰੀ ਉੱਥੇ ਹੈ ਨਾ, ਤੇ ਬੜਾ ਪਿਆਰਾ ਸ਼ਹਿਰ ਹੈ। ਪੰਜਾਬੀ ਲੋਕ ਬਹੁਤ ਹੁਣ ਵਿਜ਼ੀਬਲ ਨੇ। ਠੀਕ ਹੈ, ਮੇਰੇ ਖਿਆਲ 70ਵਿਆਂ ਦੇ ਵਿੱਚ, ਜਾਂ ਤੁਸੀਂ ਕਹਿ ਲਓ ਅਰਲੀ 70s ਲੇਟ 60s ਦੇ ਵਿੱਚ ਉਦੋਂ ਦੇ ਆਉਣੇ ਸ਼ੁਰੂ ਹੋਏ ਪੰਜਾਬੀ। ਪਹਿਲਾ ਆਨੰਦ ਕਾਰਜ ਵਿਨੀਪੈਗ ਦੇ ਵਿੱਚ 1972 ਦੇ ਵਿੱਚ ਹੋਇਆ ਸੀਗਾ। ਉਹ ਵਾਹ ਜੀ ਵਾਹ, 1972 ਚ। ਜੀ। ਤੇ ਉੱਥੇ ਉਦੋਂ
ਇਦਾਂ ਗੁਰੂ ਘਰ ਸਥਾਪਿਤ ਹੋ ਗਿਆ ਸੀ ਜਾਂ ਜਿੱਦਾਂ ਆਪਾਂ ਦੇਖਦੇ ਹਾਂ ਵੀ ਪਹਿਲਾਂ ਘਰਾਂ ਦੇ ਵਿੱਚ ਹੁੰਦਾ ਹੈ ਇਦਾਂ ਉਸੇ ਹੀ ਰਾਹ ਤੁਰਿਆ ਸਾਰੇ ਜੀ। ਸਿੱਖ ਸੁਸਾਇਟੀ ਆਫ ਮੈਨੀਟੋਬਾ ਫਿਰ ਉਹਨਾਂ ਵੇਲਿਆਂ ਚ ਬਣੀ, ਤਾਂ ਉਸ ਤੋਂ ਬਾਅਦ ਫਿਰ ਇੱਕ ਗੁਰੂ ਘਰ, ਦੂਸਰੇ, ਤੀਸਰੇ, ਹੁਣ ਤਾਂ ਜੋ ਆਬਾਦੀ ਵੱਧਦੀ ਜਾਂਦੀ ਹੈ ਮੇਰਾ ਖਿਆਲ 11-12 ਗੁਰੂ ਘਰ ਉੱਥੇ ਕੱਲੇ ਵਿਨੀਪੈਗ ਦੇ ਵਿੱਚ ਹੋਣਗੇ ਜੀ। ਤੇ ਲੇਟੈਸਟ ਜਿਹੜੀ ਇਨਫੋਰਮੇਸ਼ਨ ਹੈ ਕਿ ਹੁਣ ਵਿਨੀਪੈਗ ਤੋਂ ਬਾਹਰ ਵੀ ਇਹ ਕੋਸ਼ਿਸ਼ਾਂ ਚੱਲ ਪਈਆਂ ਨੇ ਕਿ ਜਿਹੜੇ ਛੋਟੇ ਕਾਰੋਬਾਰ ਉੱਥੇ ਕੀ ਹੈ ਲੋਕਾਂ ਦਾ ਆਪਣੇ, ਜਿੱਦਾਂ ਹੈ ਕਮਿਊਨਿਟੀ, ਕਿੰਨੀ ਕੁ ਪਾਪੂਲੇਸ਼ਨ ਹੋਊਗੀ ਆਪਣੀ ਉੱਥੇ ਵਿਨੀਪੈਗ ਦੇ ਵਿੱਚ? ਆਪਣੀ ਪਾਪੂਲੇਸ਼ਨ ਹੁਣ ਤਾਂ ਖੈਰ ਕਾਫੀ ਹੋਊਗੀ। ਜਿਹੜਾ ਮੈਂ ਪਿੱਛੇ ਜੇ ਇੱਕ ਡੇਟਾ ਬੋਲਿਆ ਸੀ, ਅਸੀਂ ਪੰਜਾਬੀ ਬੋਲੀ ਨੂੰ ਲਾਗੂ ਕਰਾਉਣ ਬਾਰੇ ਸਕੂਲਾਂ ਕਾਲਜਾਂ ਦੇ ਵਿੱਚ ਇੱਕ ਬੀੜਾ ਚੱਕਿਆ ਸੀ ਸਾਰਿਆਂ ਨੇ ਅਸੀਂ ਰਲ ਕੇ, ਤਾਂ ਉਹਦੇ ਵਿੱਚ ਸੀਗਾ ਕਿ ਮਤਲਬ 30,000 ਤੋਂ ਵੱਧ 30-35,000 ਲੋਕਾਂ ਨੇ ਆਪਣੀ ਬੋਲੀ ਪੰਜਾਬੀ ਲਿਖਾਈ। ਸੋ ਜੇ ਲਿਖਵਾਈ ਵਾਲੇ 34 ਨੇ ਤਾਂ ਜਿਨ੍ਹਾਂ ਨੇ ਨਹੀਂ ਲਿਖਵਾਈ ਉਹ ਜੋੜ ਲਓ। ਤੇ ਇੱਕ ਬਹੁਤ ਵੱਡੀ ਜਿਹੜੀ ਵਸੋਂ ਦਾ ਹਿੱਸਾ ਉਹ ਨੇ, ਜਿਵੇਂ ਮੰਨ ਲਓ ਆਪਣੇ ਮਾਤਾ ਪਿਤਾ ਆ ਜਾਂਦੇ ਨੇ, ਦਾਦੇ ਦਾਦੀਆਂ, ਸੁਪਰ ਵੀਜ਼ਾ ਸਾਡੇ ਇੱਕ ਵੀਜ਼ਾ ਹੈ। ਠੀਕ ਹੈ, ਹਾਂਜੀ। ਸੁਪਰ ਵੀਜ਼ਾ ਤੁਹਾਨੂੰ 2 ਸਾਲ ਰਹਿਣ ਦੀ ਆਗਿਆ ਦਿੰਦਾ, ਤਾਂ ਹਜ਼ਾਰਾਂ ਹੀ ਦਾਦੇ ਦਾਦੀਆਂ, ਨਾਨੇ ਨਾਨੀਆਂ ਹੈਗੇ ਨੇ, ਉਹਨਾਂ ਨੂੰ ਵਿੱਚ ਜੋੜ ਲਈਏ। ਇੰਟਰਨੈਸ਼ਨਲ ਸਟੂਡੈਂਟ ਨੇ ਜਿਹੜੇ ਵਿਨੀਪੈਗ ਪੜ੍ਹਨ ਆਉਂਦੇ ਆ, ਪੰਜਾਬੀ ਮੂਲ ਦੇ, ਜਾਂ ਈਸਟ ਤੇ ਵੈਸਟ ਤੋਂ, ਵੈਂਕੂਵਰ ਤੋਂ ਪੜ੍ਹ ਕੇ ਇੱਧਰ ਆ ਗਏ, ਉਧਰੋਂ ਆਪਣਾ ਕੋਰਸ ਕੀਤਾ, ਇੱਥੇ ਸੈਟਲਮੈਂਟ ਕਰਨ ਲਈ ਆ ਗਏ, ਉਹ ਸਾਰੇ ਜੋੜ ਲਈਏ ਤਾਂ ਹੋ ਸਕਦਾ 60-70 ਹਜ਼ਾਰ ਹੋ ਗਏ ਹੋਈਏ ਹੁਣ ਤੱਕ। ਫਿਰ ਤਾਂ ਬਹੁਤ ਵਧੀਆ, ਬਹੁਤ ਵਧੀਆ ਆ। ਤੇ ਫਿਰ ਜਦੋਂ ਤੁਸੀਂ ਆਏ ਸੀ ਬਰਾੜ ਸਾਹਿਬ ਇੱਥੇ, ਤਾਂ ਤੁਸੀਂ ਫਿਰ ਕਿਹੜੀ ਜੌਬ ਦੇ ਵਿੱਚ ਇੱਥੇ ਐਂਟਰੀ ਕੀਤੀ ਸੀਗੀ ਮੈਨੀਟੋਬਾ? ਜਦੋਂ ਮੈਂ ਆਇਆ ਜੀ, ਸਭ ਤੋਂ ਪਹਿਲਾਂ ਮੈਨੀਟੋਬਾ ਦੇ ਵਿੱਚ, ਤਾਂ ਉਸ ਤੋਂ ਪਹਿਲਾਂ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਮੈਨੂੰ PhD ਦਾ ਬਹੁਤ ਜ਼ਿਆਦਾ ਚਾਅ ਸੀਗਾ। ਡਾਕਟਰ ਸਟੈਫ ਮੈਕਲੈਕਲਨ ਸੀਗੇ ਯੂਨੀਵਰਸਿਟੀ ਆਫ ਮੈਨੀਟੋਬਾ ਦੇ ਵਿੱਚ ਸਾਇੰਟਿਸਟ, ਹੁਣ ਵੀ ਹੈਗੇ ਨੇ। ਉਹਨਾਂ ਨਾਲ ਮੈਂ ਆਪਦਾ ਰੈਜ਼ੂਮੇ ਤੇ ਈਮੇਲਸ ਐਕਸਚੇਂਜ ਕੀਤੀਆਂ ਸੀ। ਤੇ ਜਿਹੜੇ ਦਿਨ ਮੈਂ ਇੱਥੇ ਆਇਆ, ਉਦੋਂ ਅਗਲੇ ਦਿਨ ਉਹਨਾਂ ਨਾਲ ਮੇਰੀ ਕਾਫੀ ਮੀਟਿੰਗ ਸੀ। ਠੀਕ ਹੈ। ਤਾਂ ਉਹਨਾਂ ਨਾਲ ਮੈਂ ਗੱਲਬਾਤ ਕੀਤੀ, ਉਹਨਾਂ ਨੂੰ ਪਤਾ ਸੀ ਕਿ ਮੈਂ PhD ਕਰਨਾ ਚਾਹੁੰਦਾ, ਮੈਂ ਰਿਸਰਚ ਦੇ ਵਿੱਚ ਜਾਣਾ ਚਾਹੁੰਦਾ। ਤਾਂ ਅਸੀਂ ਕਾਫੀ ਮੀਟਿੰਗ ਅਗਲੇ ਦਿਨ ਹੀ ਕੀਤੀ, ਗੱਲਾਂ ਬਾਤਾਂ ਮਾਰੀਆਂ, ਤੇ ਉਹ ਕਹਿੰਦੇ ਵੀ ਤੂੰ ਮੇਰੇ ਨਾਲ ਕੰਮ ਸ਼ੁਰੂ ਕਰ ਲਾ। ਮੇਰੇ ਕੋਲ ਡੇਟਾ ਪਿਆ ਮੇਰਾ ਐਨਾਲਿਸਿਸ ਕਰਨ ਲਈ, ਰਿਸਰਚ ਐਸੋਸੀਏਟ ਕਹਿ ਲਓ ਜਾਂ ਰਿਸਰਚ ਟੈਕਨੀਸ਼ੀਅਨ, ਕੁਛ ਮਰਜ਼ੀ। ਤਾਂ ਮੈਂ ਕਿਹਾ ਜੀ ਕਦੋਂ? ਕਹਿੰਦੇ ਵੀ ਕੱਲ ਨੂੰ ਆ। ਦੂਜੇ ਦਿਨ ਕੰਮ ਤੇ? ਹਾਂਜੀ, ਉਹਨਾਂ ਨੇ ਮੈਨੂੰ ਇੱਕ ਲੈਪਟਾਪ ਲੈਤਾ ਤੇ ਮੈਂ ਕੁਛ ਮਹੀਨੇ ਉਹਨਾਂ ਦਾ ਡੇਟਾ ਐਨਾਲਿਸਿਸ ਵਗੈਰਾ ਕਰਦਾ ਰਿਹਾ। ਠੀਕ ਹੈ। ਉਹ ਮੇਰੀ ਪਹਿਲੀ ਜੌਬ ਸੀਗੀ ਜਿਹੜੀ ਇੱਥੇ ਸੀਗੀ। ਪਰ ਇਮੀਡੀਏਟਲੀ ਉਸ ਤੋਂ ਬਾਅਦ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ 2013 ਨਵੰਬਰ ਦੇ ਵਿੱਚ ਮੈਂ ਇੱਥੇ ਆਇਆ ਸੀ, ਥੋੜਾ ਚਿਰ ਮੈਂ ਉਹਨਾਂ ਦੀ ਹੈਲਪ ਕੀਤੀ। ਤਾਂ ਜਿਵੇਂ ਜਿਵੇਂ ਮੌਸਮ ਖੁੱਲਦਾ ਤਾਂ ਸਮਰ ਜੌਬਸ ਕਹਿ ਦਿੰਦੇ ਆ ਸਾਡੇ, ਮਿਲ ਜਾਂਦੀਆਂ। ਖੇਤੀ ਤਾਂ ਉਦੋਂ ਹੀ ਖੁੱਲਣੀ ਹੈ ਨਾ ਜਦੋਂ ਬਰਫ਼ ਖੁੱਲ ਜੂਗੀ। ਤਾਂ ਮੈਨੂੰ ਮਾਰਚ ਦੇ ਵਿੱਚ ਇੱਕ ਕਿਸੇ ਪਿੰਡ ਦੇ ਵਿੱਚ ਇੱਕ ਰਿਸਰਚ ਕੰਪਨੀ ਸੀ, ਐਗ ਰਿਸਰਚ ਕੰਪਨੀ। ਠੀਕ ਹੈ। ਉੱਥੇ ਮੈਨੂੰ ਰਿਸਰਚ ਟੈਕਨੀਸ਼ੀਅਨ ਦੀ ਇੱਕ ਨੌਕਰੀ ਮਿਲ ਗਈ ਸੀ, ਸਮਰ ਜੌਬ। ਤਾਂ ਮੈਂ ਉਹ 4 ਮਹੀਨੇ 4-4.5 ਮਹੀਨੇ ਉੱਥੇ ਨੌਕਰੀ ਕਰਕੇ ਫਿਰ ਮੈਂ ਸਤੰਬਰ 2014 ਦੇ ਵਿੱਚ PhD ਦੇ ਵਿੱਚ ਦਾਖਲਾ ਲੈ ਲਿਆ ਸੀ। ਉਹ ਮੈਨੂੰ ਨੌਕਰੀ 10 ਦਿਨ ਪਹਿਲਾਂ ਛੱਡਣੀ ਪਈ ਸੀ। ਸੋ ਇਸ ਤਰ੍ਹਾਂ ਦਾ ਜ਼ਰੀਆ ਹੌਲੀ ਇਦਾਂ ਦਾ ਜਿਹੜਾ ਸਫ਼ਰ ਰਿਹਾ। ਤੇ ਹੁਣ ਬਰੋਜ਼ ਦੇ ਤੁਸੀਂ ਪਹਿਲੀ ਵਾਰੀ 2019 ਚ ਇਲੈਕਸ਼ਨ ਜਿਹੜੀ ਉਹ ਰਨ ਕੀਤੀ, ਜੀ NDP ਪਾਰਟੀ ਵੱਲੋਂ ਤੁਸੀਂ ਰਨ ਕੀਤੇ। ਕਾਫੀ ਸਟਰੋਂਗ ਹੋਲਡ ਆ ਤੁਹਾਡਾ ਜਿਹੜਾ ਉਹ ਇਲਾਕਾ। ਆਪਾਂ ਦੇਖਦੇ, ਮੈਂ ਦੇਖ ਰਿਹਾ ਸੀ ਵੀ ਕਾਫੀ ਵਾਰੀ NDP ਨੇ ਉਹ ਜਿਹੜੀ ਸੀਟ ਜਿਹੜੀ ਉਹ ਜਿੱਤੀ ਆ। ਤੁਹਾਡਾ ਇਹ ਸਬਬ ਕਿੱਦਾਂ ਬਣਿਆ? ਰਾਜਨੀਤੀ ਵੱਲ ਨੂੰ ਕਿੱਦਾਂ ਜਿਹੜਾ ਝੁਕਾਅ ਹੋ ਗਿਆ? ਮੈਂ ਨਾ ਉੱਥੋਂ ਹੀ ਲਿੰਕ ਕਰਦਾ, ਜਦੋਂ ਮੈਂ PhD ਕਰਦਾ ਸੀਗਾ ਤਾਂ ਨਾਲੋਂ ਨਾਲ, ਕਿਉਂਕਿ ਸਾਡੇ ਘਰ ਦੇ ਵਿੱਚ ਮੈਂ ਇਕੱਲਾ ਹੀ ਸੀਗਾ ਉਸ ਵੇਲੇ ਜਿਹਦੇ ਕੋਲੇ PhD ਦਾ ਸਕਾਲਰਸ਼ਿਪ ਸੀ। ਉਹ ਸਕਾਲਰਸ਼ਿਪ ਮੈਨੂੰ ਜੇ ਸਹੀ ਯਾਦ ਹੋਵੇ ਤਾਂ $1100-1200 ਹੋਣਾ ਮਹੀਨੇ ਦਾ। ਠੀਕ ਹੈ। ਤਾਂ ਉਹਦੇ ਨਾਲ ਮੈਨੂੰ ਇਉਂ ਲੱਗਦਾ ਸੀ ਵੀ ਅਸੀਂ ਕਿਵੇਂ ਮੈਨੇਜ ਕਰਾਂਗੇ ਜਿੰਨਾ ਚਿਰ ਕੋਈ ਹੋਰ ਨੌਕਰੀ ਨਾ ਘਰ ਦੇ ਵਿੱਚ ਹੋਵੇ। ਤਾਂ ਇਹ ਕਰਦਿਆਂ ਕਰਾਉਂਦਿਆਂ ਮੈਂ ਇੰਟਰਵਿਊਜ਼ ਦੇ ਰਿਹਾ ਸੀ, ਤਾਂ ਮੈਨੂੰ ਮੈਨੀਟੋਬਾ ਐਗਰੀਕਲਚਰ ਦੇ ਵਿੱਚ ਸਰਕਾਰੀ ਨੌਕਰੀ ਆਫਰ ਹੋ ਗਈ। ਓਕੇ, ਠੀਕ ਹੈ। ਤਾਂ ਦੈਟ ਵਾਸ ਦਾ ਪੁਆਇੰਟ ਜਦੋਂ ਮੈਂ ਡਾਕਟਰ ਸਟੈਫ ਮੈਕਲੈਕਲਨ ਨਾਲ ਜਾ ਕੇ ਗੱਲ ਕੀਤੀ। ਮੈਂ ਕਿਹਾ ਜੀ ਹੁਣ ਮੈਨੂੰ ਇੱਕ ਪਾਸੇ ਨੌਕਰੀ ਮਿਲ ਗਈ ਹੈ ਸਰਕਾਰੀ, ਦੂਜੇ ਪਾਸੇ ਮੈਂ PhD ਸ਼ੁਰੂ ਕੀਤੀ ਹੈ ਜਿਹਨੂੰ ਕਿ 5 ਸਾਲ ਲੱਗਣਗੇ, ਤਾਂ ਹੁਣ ਮੈਂ ਕੀ ਕਰਾਂ? ਉਹ ਮੈਨੂੰ ਕਹਿੰਦੇ ਵੀ ਤੂੰ ਇਉਂ ਕਰ, ਤੂੰ ਆਪਦਾ ਪਰਿਵਾਰ ਸਾਂਭ, ਤੂੰ ਆਪਦੀ ਨੌਕਰੀ ਕਰ, ਐਸਟੈਬਲਿਸ਼ ਹੋ, ਤੂੰ ਸੰਘਰਸ਼ ਦੇ ਵਿੱਚ ਹੈ ਇਮੀਗ੍ਰੇਸ਼ਨ ਦੇ, ਤੂੰ ਜਦੋਂ PhD ਦੁਬਾਰਾ ਕਰਨੀ ਹੋਈ 5-4 ਸਾਲਾਂ ਨੂੰ ਜਦੋਂ ਮਰਜ਼ੀ ਆ ਰਹੀ ਆਪਾਂ ਫਿਰ ਸ਼ੁਰੂ ਕਰਾ ਦਾਂਗੇ। ਤਾਂ ਉਸ ਵੇਲੇ ਫਿਰ ਮੈਨੂੰ ਐਗਜ਼ਿਟ ਲੈ ਕੇ ਮੈਨੂੰ ਨੌਕਰੀ ਸਟਾਰਟ ਕਰਨੀ ਪਈ। ਮੈਂ 4 ਸਾਲ ਮੈਨੀਟੋਬਾ ਐਗਰੀਕਲਚਰ ਦੇ ਵਿੱਚ ਕੰਮ ਕੀਤਾ। ਠੀਕ ਹੈ। ਫਿਰ ਕੁਝ ਹਾਲਾਤ ਇਦਾਂ ਦੇ ਹੋ ਗਏ, ਕੋਈ ਫੰਡਿੰਗ ਕੱਟਸ ਹੋ ਗਏ, ਕੋਈ ਪੋਜੀਸ਼ਨਾਂ ਕੱਟੀਆਂ ਗਈਆਂ, ਕੋਈ ਬਦਲੀਆਂ ਹੋਣੀਆਂ ਸ਼ੁਰੂ ਹੋ ਗਈਆਂ। ਤਾਂ ਮੈਂ ਉਦੋਂ ਇਹ ਫੈਸਲਾ ਲਿਆ 2018 ਅਕਤੂਬਰ ਦੇ ਵਿੱਚ ਕਿ ਮੈਂ ਰਿਜ਼ਾਈਨ ਕਰਤਾ ਉਸ ਨੌਕਰੀ। ਠੀਕ ਹੈ, ਛੱਡਤੀ ਫਿਰ ਉਹ? ਹਾਂਜੀ, ਉਹ ਰਿਜ਼ਾਈਨ ਕਰਕੇ ਬਿਨਾਂ ਸੋਚੇ ਸਮਝੇ ਕਿ ਗਾਂ ਕੀ ਕਰਨਾ, ਵੀ ਉਹ ਬਾਬਾ ਜੀ ਦੱਸਣਗੇ ਕੀ ਕਰਨਾ। ਉਹ ਹਾਲਾਤ ਕੁਛ ਇਸ ਤਰ੍ਹਾਂ ਦੇ ਸੀ ਜਿੱਥੇ ਮੈਨੂੰ
ਸਖਤ ਫੈਸਲਾ ਲੈਣਾ ਪੈ ਗਿਆ। ਸਖਤ ਫੈਸਲਾ ਲੈਣਾ ਪਿਆ, ਮੈਨੂੰ ਫਾਈਟ ਵੀ ਕਰਨਾ ਪਿਆ ਸਿਸਟਮ ਦੇ ਨਾਲ। ਠੀਕ ਹੈ ਕਿ ਤੁਸੀਂ ਜਿਹੜੇ ਢੰਗ ਨਾਲ ਫੈਸਲੇ ਲੈ ਰਹੇ ਹੋ, ਸਰਕਾਰ ਜਿਹੜੇ ਢੰਗ ਨਾਲ ਫੈਸਲੇ ਲੈ ਰਹੀ ਹੈ, ਮੈਨੂੰ ਖੇਤੀ ਮੰਤਰੀ ਨਾਲ ਵੀ ਇੰਟਰੈਕਸ਼ਨ ਕਰਨ ਦਾ ਮੌਕਾ ਮਿਲਿਆ, ਜਿਹਨੇ ਕਿ ਮੇਰੇ ਨਾਲ ਗੱਲ ਕਰਨ ਤੋਂ ਰਿਫਿਊਜ਼ ਕਰਤਾ, ਲੰਮੀ ਕਹਾਣੀ ਹੈ। ਤਾਂ ਮੈਨੂੰ ਇਉਂ ਲੱਗਿਆ ਵੀ ਇਹ ਜਿਹੜਾ ਸਿਸਟਮ ਹੈ ਨਾ, ਇਹ ਸਿਸਟਮ ਤੁਹਾਨੂੰ ਰਿਸਪੈਕਟ ਨਹੀਂ ਦੇ ਰਿਹਾ, ਸਨੱਬ ਕਰ ਰਿਹਾ। ਵੀ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਡੂ ਵਾਟ ਯੂ ਆਰ ਟੋਲਡ ਟੂ ਡੂ, ਵੀ ਤੂੰ ਇੱਥੇ ਚੱਲ, ਉੱਥੇ ਜਾ ਕੇ ਨੌਕਰੀ ਕਰ। ਮੈਨੂੰ ਐਂ ਲੱਗਿਆ ਵੀ ਨਹੀਂ, ਇਹ ਮੇਰੀ ਐਜੂਕੇਸ਼ਨ ਦੀ, ਮੇਰੇ ਐਕਸਪੀਰੀਅੰਸ ਦੀ ਤੋਹੀਨ ਆ। ਵੀ ਲੱਤ ਥੱਲੋਂ ਲੰਘਣ ਵਾਲੀ ਸਿਚੁਏਸ਼ਨ ਬਣ ਗਈ ਸੀ, ਤਾਂ ਮੈਂ ਡਿਗਨਿਟੀ ਨਾਲ ਰਿਜ਼ਾਈਨ ਕੀਤਾ। ਮਤਲਬ ਮੈਨੂੰ ਸੁਨੇਹਾ ਹੀ ਉੱਤੋਂ ਆਇਆ ਹੋਣਾ ਕੋਈ ਕਿਸੇ ਪਰਮਾਤਮਾ ਨੇ ਕਿਹਾ ਵੀ ਚੱਲ ਲੈ ਫੈਸਲਾ, ਇਹ ਨਹੀਂ ਕਰਨਾ। ਤਾਂ ਮੈਂ ਬੈਠੇ ਨੇ, ਮੈਨੂੰ ਯਾਦ ਹੈ ਸ਼ੁੱਕਰਵਾਰ ਦਾ ਦਿਨ ਸੀ, 12:12 ਤੇ ਮੈਂ ਈਮੇਲ ਪਾਤੀ ਵੀ ਮੈਂ ਅਗਲੇ ਮੰਗਲਵਾਰ, ਲੌਂਗ ਵੀਕਐਂਡ ਸੀ, ਵੀ ਅਗਲੇ ਮੰਗਲਵਾਰ ਮੈਂ ਇਹ ਨੌਕਰੀ ਨਹੀਂ ਕਰਨੀ ਤੇ ਹੇਅਰ ਇਜ਼ ਮਾਈ ਰੈਜ਼ਿਗਨੇਸ਼ਨ। ਮੈਂ ਘਰੇ ਬਹਿ ਗਿਆ ਜੀ। ਅੱਛਾ, ਫਿਰ ਘਰੇ ਬੈਠੇ ਨੇ ਫਿਰ ਮੈਂ ਕਿਹਾ ਹੁਣ ਕੁਛ ਕਰੀਏ। ਤਾਂ ਇੱਕ ਦੋ ਸਟੈਪ ਉਦੋਂ ਜਿਹੜੇ ਮੈਂ ਲਏ, ਇੱਕ ਤਾਂ ਮੈਂ ਰੀਅਲ ਏਸਟੇਟ ਪੜ੍ਹਨਾ ਸ਼ੁਰੂ ਕਰਤਾ। ਠੀਕ ਆ। ਇੱਕ ਮੈਂ ਯੂਨੀਵਰਸਿਟੀ ਆਫ ਮੈਨੀਟੋਬਾ ਚਲਾ ਗਿਆ, ਵੈਸੇ ਉਹਨਾਂ ਦਾ ਦਰਵਾਜ਼ਾ ਖੜਕਾਤਾ ਵੀ ਅਸੀਂ ਬਾਬਾ ਨਾਨਕ ਸਕਾਲਰਸ਼ਿਪ ਸ਼ੁਰੂ ਕਰਨਾ, ਵੀ ਕਿਵੇਂ ਕਰ ਸਕਦੇ ਹਾਂ। ਚਲੋ ਉਹ ਦੋਨੋਂ ਚੀਜ਼ਾਂ ਚੱਲਦੀਆਂ ਰਹੀਆਂ। ਰੀਅਲ ਏਸਟੇਟ ਦਾ ਮੈਂ ਕੁਝ ਮਹੀਨਿਆਂ ਦੇ ਵਿੱਚ ਲਾਇਸੈਂਸ ਲੈ ਲਿਆ। ਲਾਇਸੈਂਸ ਲੈ ਕੇ ਤੇ ਮੈਂ ਬ੍ਰੋਕਰੇਜ ਵੀ ਜੁਆਇਨ ਕਰ ਲਈ। ਮੈਂ ਬ੍ਰੋਕਰੇਜ ਜੁਆਇਨ ਕੀਤੀ ਸੀ ਤੇ ਉਧਰੋਂ ਇਲੈਕਸ਼ਨ ਦਾ ਮਾਹੌਲ, ਕੋਈ ਸੱਜਣ ਬੇਲੀ ਇਲੈਕਸ਼ਨ ਲਈ ਰਨ ਕਰ ਰਹੇ ਸੀ। ਠੀਕ ਹੈ। ਤਾਂ ਮੈਂ ਉਹਨਾਂ ਦੀ ਹੈਲਪ ਕਰ ਰਿਹਾ ਸੀਗਾ ਤੇ ਮੈਂ ਚਲੋ ਜਿਵੇਂ ਵੀ, ਮੇਰਾ ਪੋਲੀਟਿਕਸ ਨਾਲ ਬਹੁਤਾ ਵਾਹ ਵਾਸਤਾ ਤੇ ਦਿਲਚਸਪੀ ਨਹੀਂ ਸੀ ਕਦੇ ਵੀ ਪੋਲੀਟਿਕਸ ਦੇ ਵਿੱਚ। ਤਾਂ ਉੱਥੇ ਸਿਚੁਏਸ਼ਨ ਇਹ ਬਣੀ ਵੀ ਤੂੰ ਕਾਹਤੋਂ ਨਹੀਂ ਆਪਦੇ ਫਾਰਮ ਭਰਦਾ, ਵੀ ਤੂੰ ਵੀ ਕਰ ਸਕਦਾ ਹੈ ਨਾ। ਮੈਂ ਕਿਹਾ ਮੇਰਾ ਇੰਟਰਸਟ ਨਹੀਂ। ਤਾਂ ਫਿਰ ਮੈਨੂੰ ਇਉਂ ਵੀ ਅੱਛਾ, ਉਹ ਬੰਦਾ ਵੀ ਟਰਾਈ ਕਰ ਰਿਹਾ, ਉਹ ਵੀ ਕਰ ਰਿਹਾ। ਫਿਰ ਮੈਨੂੰ ਐਂ ਲੱਗਾ ਯਾਰ ਵੀ ਜੇ ਉਹ ਸਾਰੇ ਬੰਦੇ ਟਰਾਈ ਕਰ ਰਹੇ ਤਾਂ ਮੈਂ ਵੀ ਕਰ ਲੈਣਾ, ਐਡੀ ਕੀ ਗੱਲ ਆ। ਮੈਨੂੰ ਲੱਗਦਾ ਵੀ ਮੈਂ ਠੀਕ ਕਰ ਸਕਦਾ। ਨਾਲ ਦਿਆਂ ਨੇ ਮੈਨੂੰ ਕਿਹਾ ਵੀ ਯੂ ਵੁੱਡ ਬੀ ਅ ਗੁੱਡ ਲੀਡਰ। ਉਦੋਂ ਪਹਿਲਾਂ ਅਸੀਂ ਸੁਸਾਇਟੀ ਦੇ ਵਿੱਚ ਕੁਝ ਸਾਲ ਵਧੀਆ ਕੁਝ ਕੰਮ ਬੱਚਿਆਂ ਨੂੰ ਲੈ ਕੇ, ਆਪਣੀਆਂ ਸੱਭਿਆਚਾਰਕ ਗਤੀਵਿਧੀਆਂ ਨੂੰ, ਫੰਡ ਰੇਜ਼ਰਸ, ਕੁਝ ਇਸ ਤਰ੍ਹਾਂ ਦੇ ਕੰਮ ਕੀਤੇ ਸੀ, ਕਮਿਊਨਿਟੀ ਨੂੰ ਜੋੜ ਕੇ ਜਿਹੜਾ ਕੰਮ ਕਰਦੇ। ਚੰਗਾ ਐਕਸਪੀਰੀਅੰਸ ਸੀਗਾ ਜੀ। ਮੈਂ ਅਗੇਨ ਆਪਣੀ ਹਰੇਕ ਇੰਟਰਵਿਊ ਦੇ ਵਿੱਚ ਇਹ ਕਹਿੰਦਾ ਹੁੰਦਾ ਵੀ ਕਈ ਵਾਰੀ ਅਸੀਂ ਮੈਂ ਸ਼ਬਦ ਵਰਤ ਲੈਂਦੇ ਹਾਂ, ਉਹ ਜਦੋਂ ਵੀ ਮੈਂ ਕਹਿੰਦਾ ਅਸੀਂ ਇਹ ਸਾਰੇ ਕੰਮ ਕੀਤੇ, ਮੈਂ ਇਕੱਲੇ ਨੇ ਨਹੀਂ ਕੀਤਾ, ਅਸੀਂ ਸਾਰੇ ਜਣਿਆਂ ਨੇ ਰਲ ਕੇ, ਕੁਝ ਪਰਿਵਾਰਾਂ ਨੇ ਰਲ ਕੇ ਕੰਮ ਕੀਤੇ ਸੀ। ਅਸੀਂ ਜੀ ਚੱਲ ਪਏ ਨੋਮੀਨੇਸ਼ਨ ਫਾਈਟ। ਤੇ ਉਹ ਨੋਮੀਨੇਸ਼ਨ ਦੇ ਵਿੱਚ ਜਿਵੇਂ ਹੁੰਦਾ ਵੀ ਤੁਸੀਂ ਮੈਂਬਰਸ਼ਿਪਸ ਬਣਾਈਆਂ, ਸਾਰਾ ਕੁਝ ਕੀਤਾ, ਉਹਦੇ 'ਚ ਵੀ ਬੜੀਆਂ ਸਟਰਗਲਸ ਹੋਈਆਂ, ਅੜਚਨਾਂ ਲੱਗੀਆਂ, ਲੜਾਈਆਂ ਲੜਨੀਆਂ ਪਈਆਂ, ਪਰ ਅਲਟੀਮੇਟਲੀ ਆਈ ਵਾਜ਼ ਅਕਲੇਮਡ। ਮੈਨੂੰ ਉਹ ਨੋਮੀਨੇਸ਼ਨ ਜਿਹੜੀ ਮਿਲ ਗਈ ਐਨਡੀਪੀ ਵੱਲੋਂ। ਠੀਕ ਹੈ। ਤੇ ਫਿਰ ਮੈਂ 850 ਵੋਟਾਂ ਦੇ ਮਾਰਜਨ ਦੇ ਨਾਲ 2019 ਕੋਣਾ ਮੁਕਾਬਲਾ ਰਿਹਾ ਸੀ ਉੱਥੇ। ਹਾਂਜੀ, ਅਸੀਂ 3 ਜਣੇ ਸੀਗੇ, ਪੀਸੀ ਪਾਰਟੀ ਐਂਡ ਲਿਬਰਲ ਐਂਡ ਇੱਧਰ ਸਾਡੀ ਐਨਡੀਪੀ। ਤੇ ਮੇਰੇ ਆਪਣਾ ਇਲਾਕੇ ਦੇ ਵਿੱਚ, ਮੇਰੀ ਕੰਸਟੀਚੁਐਂਸੀ ਦੇ ਵਿੱਚ ਤਿੰਨੇ ਹੀ ਪੰਜਾਬੀ ਸੀ। ਅੱਛਾ, ਆਪਸ ਦੀ ਜਿਹੜੀ ਤੁਹਾਡੀ ਫਾਈਟ ਸੀ। ਹਾਂਜੀ, ਪੀਸੀ ਦੇ ਉੱਥੇ ਪਾਪੂਲੇਸ਼ਨ ਬਰੋਜ਼ ਦੇ ਵਿੱਚ ਮਤਲਬ ਪੰਜਾਬੀਆਂ ਦੀ ਕਾਫੀ ਸੀਗੀ? ਨਹੀਂ ਜੀ, ਪੰਜਾਬੀਆਂ ਦੀ ਪਾਪੂਲੇਸ਼ਨ ਸਿਰਫ ਮੇਰਾ ਖਿਆਲ 5.8% ਪਾਪੂਲੇਸ਼ਨ ਹੈ ਜੀ ਪੰਜਾਬੀਆਂ ਦੀ ਪਾਪੂਲੇਸ਼ਨ। ਪਰ ਲੜ ਤਿੰਨੇ ਪੰਜਾਬੀ ਰਹੇ ਸੀ ਕਿਉਂਕਿ ਨੋਮੀਨੇਟ ਪੰਜਾਬੀ ਹੋਏ ਸੀਗੇ। ਜੈਸਮੀਨ ਬਰਾੜ ਭੈਣ ਜੀ ਸੀਗੇ, ਸਰਬ ਗਿੱਲ ਸੀ ਲਿਬਰਲ ਦੇ, ਤੇ ਤੀਸਰਾ ਮੈਂ ਸੀਗਾ ਜੀ। ਮੈਂ ਤਾਂ ਹੱਸਦਾ ਹੁੰਦਾ ਕਈਆਂ ਨੂੰ ਕਿ ਹੁਣ 2023 ਦੇ ਵਿੱਚ ਜਦੋਂ ਫਿਰ ਇਲੈਕਸ਼ਨ ਹੋਈ ਤਾਂ ਇੱਕ ਮੁੰਡਾ ਨਵਰੋਜ਼ ਬਰਾੜ ਸੀਗਾ। ਮੈਂ ਕਿਹਾ ਵੀ ਮੈਂ ਕਦੇ ਵੀ ਕੋਈ ਇਲੈਕਸ਼ਨ ਨਹੀਂ ਲੜੀ ਜਿੱਥੇ ਮੇਰੇ ਅਗੇਂਸਟ ਬਰਾੜ ਨਾ ਹੋਵੇ। ਬਰਾੜਾ ਮੋਰੇ ਬਰਾੜ ਖੜੇ ਸੀਗੇ। ਹਾਂਜੀ। ਸੋ ਇੱਕ ਤਾਂ ਬਹੁਤ ਬਹੁਤ ਵਧਾਈ, ਦੂਜੀ ਵਾਰੀ ਵੀ ਤੁਸੀਂ ਹੁਣ ਦੁਬਾਰਾ ਚੁਣ ਹੋਏ ਆ, ਉਸ ਲਈ ਬਹੁਤ ਬਹੁਤ ਜਿਹੜੀਆਂ ਮੁਬਾਰਕਾਂ। ਉਹ ਜਿਹੜਾ ਤੁਸੀਂ ਦੱਸੋ ਵੀ ਉਹ ਜਿਹੜਾ ਸਟਰਗਲ ਤੁਸੀਂ ਕਿਹਾ ਵੀ ਜਦੋਂ ਖੇਤੀਬਾੜੀ ਮੰਤਰੀ ਦੇ ਨਾਲ ਵੀ ਆਮੋ ਸਾਹਮਣਾ ਹੋਇਆ, ਕਿ ਉਹਨੇ ਵੀ ਕਿਤੇ ਕਿਤੇ ਪੁਸ਼ ਕੀਤਾ ਵੀ ਨਹੀਂ, ਇਹ ਪੋਲੀਟੀਕਲ ਸਿਸਟਮ ਦੇ ਵਿੱਚ ਚੇਂਜਸ ਦੀ ਲੋੜ ਆ, ਤੇ ਵੀ ਉਹਨੇ ਵੀ ਤੁਹਾਨੂੰ ਉਤਸ਼ਾਹਿਤ ਕੀਤਾ ਵੀ ਨਹੀਂ ਮੈਂ ਨੋਮੀਨੇਸ਼ਨ ਦੇ ਵੱਲ ਨੂੰ ਜਾਵਾਂ? ਹਾਂਜੀ, ਉਹ ਬੈਕਗਰਾਊਂਡ ਦੇ ਵਿੱਚ ਨਾ ਉਹ ਮਤਲਬ ਇੱਕ ਮੋਟੀਵੇਸ਼ਨ ਤੇ ਉਹ ਸੀਗੀ ਕਿ ਜਿਹੜੀ ਤੁਹਾਡੀ ਨਾ ਐਗਜ਼ਿਸਟੈਂਸ ਦੀ, ਵੀ ਤੁਸੀਂ ਜਦੋਂ ਆਉਂਦੇ ਹੋ ਤਾਂ ਤੁਹਾਨੂੰ, ਮੈਂ ਹਮੇਸ਼ਾ ਇਹ ਕਹਿੰਦਾ ਮੇਰੇ ਨਾਲ ਇਹ ਰੇਸਿਜ਼ਮ ਨਹੀਂ ਕਦੇ ਹੋਇਆ। ਮੇਰੇ ਕੋਲ ਇਦਾਂ ਦੀ ਐਗਜ਼ਾਮਪਲ ਨਹੀਂ ਹੈਗੀ ਵੀ ਮੈਂ ਪੱਗ ਬੰਨ੍ਹ ਕੇ ਰਿਹਾ, ਬਿਨਾਂ ਪੱਗ ਤੋਂ ਵੀ ਰਿਹਾ ਬੜਾ ਚਿਰ, ਪੱਗ ਬੰਨ੍ਹ ਕੇ ਵੀ ਰਿਹਾ, ਪਰ ਮੇਰੇ ਕੋਲ ਐਗਜ਼ਾਮਪਲ ਨਹੀਂ ਹੈਗੀ ਮੈਨੂੰ ਇੱਥੇ ਕਿਸੇ ਨੇ ਕਮੈਂਟ ਕੀਤਾ। ਪਰ ਮੈਂ ਰੀਅਲਾਈਜ਼ ਕਰਨਾ ਸ਼ੁਰੂ ਕਰ ਦਿੱਤਾ ਕਿ ਜਿਹੜੀ ਰਿਸਪੈਕਟ ਤੁਹਾਡੀ ਬਣਦੀ ਹੈ ਨਾ ਨਿਊ ਕੈਨੇਡੀਅਨਸ ਦੀ, ਉਹ ਨਹੀਂ ਮਿਲਦੀ। ਤੁਹਾਨੂੰ ਆਪਦੀ ਐਗਜ਼ਿਸਟੈਂਸ ਦਾ ਅਹਿਸਾਸ ਕਰਾਉਣਾ ਪੈਣਾ, ਤੁਹਾਨੂੰ ਇਹ ਕਹਿਣਾ ਪੈਣਾ ਵੀ ਨਹੀਂ ਅਸੀਂ ਆਹ ਸਾਡੀ ਕੈਪੇਬਿਲਿਟੀ ਹੈ ਤੇ ਸਾਨੂੰ ਇਉਂ ਨਹੀਂ, ਇਉਂ ਤੁਸੀਂ ਟਰੀਟ ਕਰੋ, ਸਾਨੂੰ ਇਸ ਗੱਲ ਕਰਕੇ ਟਰੀਟ ਨਾ ਕਰੋ
ਕਿ ਮੈਂ ਮੰਤਰੀ ਹਾਂ, ਮੈਂ ਐਗਰੀਕਲਚਰ ਮਹਿਕਮੇ 'ਚ ਸਭ ਤੋਂ ਉਤਲੀ ਪੋਜੀਸ਼ਨ ਤੇ ਹੈ ਤੇ ਦਿਲਜੀਤਪਾਲ ਸਿੰਘ ਸਭ ਤੋਂ ਛੋਟੀ ਪੋਜੀਸ਼ਨ ਤੇ ਹੈ। ਮੇਰਾ ਮੰਤਰੀ ਨਾਲ ਜਿਹੜਾ ਸਿਸਟਮ ਆਪਾਂ ਉਹ ਛੱਡ ਕੇ ਆਏ ਆ ਤੇ ਉਹੀ ਚੀਜ਼ ਇੱਥੇ ਨਾ ਆਵੇ। ਹਾਂਜੀ, ਸੋ ਮੰਤਰੀ ਜੇ ਮੇਰੀ ਗੱਲ ਸੁਣ ਲੈਂਦਾ, ਜਦੋਂ ਮੈਂ ਕਿਹਾ ਮੈਂ ਗੱਲ ਕਰਨੀ 1 ਮਿੰਟ ਲਈ, ਤਾਂ ਮੈਂ ਰਿਸਪੈਕਟਡ ਫੀਲ ਕਰਨਾ ਸੀ। ਤਾਂ ਉਹ ਅਸਲ 'ਚ ਮੰਤਰੀ ਨੇ ਮੈਨੂੰ ਰਿਫਿਊਜ਼ ਕਰਤਾ ਗੱਲ ਸੁਣ ਤੋਂ, ਵੀ ਮੈਂ ਨਹੀਂ ਗੱਲ ਕਰਨੀ, ਕਿਉਂਕਿ ਜਿਹੜੇ ਟੌਪਿਕ ਤੇ ਮੈਂ ਗੱਲ ਕਰਨੀ ਹੈ ਉਹਦਾ ਪਸੰਦੀਦਾ ਟੌਪਿਕ ਨਹੀਂ ਸੀ, ਵੀ ਤੁਸੀਂ ਐਂ ਕਿਵੇਂ ਸਾਨੂੰ ਬਦਲੀਆਂ ਕਰਤੀਆਂ। ਸੋ ਉਹ ਮੈਂ ਫਿਰ ਜੋ ਵੀ ਬੋਲ ਸਕਦਾ ਸੀਗਾ, ਡਿਪਟੀ ਮਿਨਿਸਟਰ ਨਾਲ ਮੈਂ ਗੱਲ ਕੀਤੀ, ਮੈਂ ਕਿਹਾ ਵੀ ਇਹ ਨਾ ਤੁਹਾਡਾ ਕੋਈ ਬਹੁਤ ਹੀ ਵਧੀਆ ਅਪਰੋਚ ਨਹੀਂ, ਟੈਲੈਂਟ ਨੂੰ ਰਿਟੇਨ ਕਰਨ ਵਾਲੀ ਅਪਰੋਚ ਨਹੀਂ ਹੈ, ਤੇ ਤੁਸੀਂ ਜਿਹੜੇ ਨਿਊ ਕੈਨੇਡੀਅਨਸ ਆ, ਪੀਪਲ ਆਫ ਕਲਰ ਆ, ਉਹਨਾਂ ਨੂੰ ਸਹੀ ਢੰਗ ਨਾਲ ਟਰੀਟ ਕਰਨ ਦਾ ਇਹ ਤਰੀਕਾ ਮੈਨੂੰ ਲੱਗਿਆ ਨਹੀਂ, ਚੰਗਾ ਨਹੀਂ। ਤੁਸੀਂ ਪ੍ਰੂਵ ਨਹੀਂ ਕਰ ਸਕਦੇ। ਜੇ ਹੁਣ ਮੈਨੂੰ ਕੋਈ ਇਹ ਕਵੇ ਕਿ ਤੁਸੀਂ ਪ੍ਰੂਵ ਕਰੋ ਰੇਸਿਜ਼ਮ ਹੈ, ਤਾਂ ਮੈਂ ਡੇਟਾ ਕਿੱਥੋਂ ਲਿਆਉਂਗਾ? ਪਰ ਤੁਹਾਨੂੰ ਫੀਲ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਨਹੀਂ, ਇਹ ਸੋਹਣਾ ਟਰੀਟਮੈਂਟ ਨਹੀਂ। ਪਰ ਜੇ ਕਦੇ ਪ੍ਰਮਾਤਮਾ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਉਸ ਡਿਸੀਜਨ ਮੇਕਿੰਗ ਵਾਲੀ ਕੁਰਸੀ ਤੇ ਜਾਂ ਉਹਨਾਂ ਹਾਲਾਤਾਂ 'ਚ ਹੋਵਾਂਗੇ, ਤਾਂ ਅਸੀਂ ਕਦੇ ਵੀ ਕਿਸੇ ਨੂੰ ਇਉਂ ਟਰੀਟ ਨਹੀਂ ਕਰਾਂਗੇ ਵੀ ਯਾਰ ਤੇਰੀ ਨੌਕਰੀ ਛੋਟੀ ਹੈ ਤਾਂ ਤੂੰ ਚੱਲ, ਮੈਂ ਨਹੀਂ ਗੱਲ ਕਰਨੀ, ਰੁਤਬਾ ਨਹੀਂ ਆ, ਇਹ ਨਹੀਂ ਆ, ਉਹ ਚੀਜ਼ ਨਹੀਂ ਆਪਾਂ। ਉਹ ਚੀਜ਼ ਮੈਨੂੰ ਅੰਦਰੋਂ ਮਤਲਬ ਮੈਨੂੰ ਮਹਿਸੂਸ ਹੋਇਆ। ਤੇ ਪਰ ਉਦੋਂ ਬਾਅਦ ਜਦੋਂ ਅਸੀਂ ਚੁਣੇ ਗਏ, ਉਹੀ ਖੇਤੀ ਮੰਤਰੀ ਫਿਰ ਬਣ ਗਿਆ, ਤਾਂ ਫਿਰ ਪਰਮਾਤਮਾ ਨੇ ਉਹ ਕੀਤਾ, ਮੈਨੂੰ ਫਾਈਲ ਵੀ ਐਗਰੀਕਲਚਰ ਦੀ ਮਿਲ ਗਈ। ਕੀ ਬਾਤ ਹੈ! ਅੱਛਾ, ਫਿਰ ਆਪਾਂ ਸਾਹਮਣੇ ਹੋਏ। ਹਾਂਜੀ, ਮੈਨੂੰ ਜਦੋਂ ਲੀਡਰ ਆਫ ਆਪੋਜੀਸ਼ਨ ਨੇ ਕਿਹਾ ਵੀ ਤੇਰੇ ਕੋਲ ਐਗਰੀਕਲਚਰ ਦਾ ਐਕਸਪੀਰੀਅੰਸ ਹੈ, ਤੇਰੀਆਂ ਡਿਗਰੀਆਂ ਐਗਰੀਕਲਚਰ 'ਚ ਹੈ, ਤੂੰ ਐਗਰੀਕਲਚਰ ਦਾ ਕ੍ਰਿਟਿਕ ਆ, ਉਹ ਮੰਤਰੀ ਤੇ ਮੈਂ ਕ੍ਰਿਟਿਕ, ਜਿਹਨੇ ਮੇਰੀ ਗੱਲ ਸੁਣ ਤੋਂ ਇਨਕਾਰ ਕੀਤਾ ਸੀ। ਉਦੋਂ ਬਾਅਦ ਫਿਰ ਉਹ ਚੈਂਬਰ ਦੇ ਵਿੱਚ ਆ ਕੇ ਵਿਧਾਨ ਸਭਾ ਦੇ ਮੇਰੇ ਨਾਲ ਹੱਥ ਮਿਲਾ ਕੇ ਵੀ ਜੈਂਟਲਮੈਨ ਕੰਗ੍ਰੈਚੁਲੇਸ਼ਨਸ ਵੀ ਉਸੇ ਬੰਦੇ ਨੇ ਕਿਹਾ। ਉਦੋਂ ਬਾਅਦ ਅਸੀਂ ਇਕੱਠਿਆਂ ਨੇ ਸਾਲਾਂ ਬੱਧੀ ਕੰਮ ਵੀ ਕੀਤਾ, ਪਰ ਮੈਂ ਉਹਨੂੰ ਕਦੇ ਨਾ ਹੀ ਇਸ ਤਰ੍ਹਾਂ ਦਾ ਅਹਿਸਾਸ ਕਰਵਾਇਆ, ਨਾ ਹੀ ਮੈਂ ਸਟਾਫ ਨੂੰ ਕੀਤਾ। ਮੈਂ ਉਸੇ ਤਰ੍ਹਾਂ ਹੰਬਲੀ ਸਾਰਿਆਂ ਨੂੰ, ਮਤਲਬ ਮੈਨੂੰ ਇਹ ਲੱਗਿਆ ਕਿ ਜੇ ਸਾਡੀ ਕਮਿਊਨਿਟੀ ਨੂੰ ਇਹ ਮੌਕਾ ਮਿਲਿਆ ਕਿ ਸਾਡੇ ਵਰਗੇ ਜਿਹੜੇ ਰੰਗਦਾਰ ਲੋਕ ਆ ਉਹਨਾਂ ਨੂੰ ਉੱਥੇ ਪਹੁੰਚਾ ਦਿੱਤਾ ਗਿਆ, ਸਿਸਟਮ ਨੇ ਪਹੁੰਚਾਤਾ, ਡੈਮੋਕ੍ਰੇਸੀ ਨੇ ਪਹੁੰਚਾਤਾ, ਤਾਂ ਆਪਣੇ ਆਪ ਦੇ ਵਿੱਚ ਹੀ ਇੱਕ ਉੱਤਰ ਹੈ ਉਸ ਬਿਹੇਵੀਅਰ ਨੂੰ, ਕਿਉਂਕਿ ਉਸ ਤੋਂ ਬਾਅਦ ਮੈਂ ਉਸ ਤਰ੍ਹਾਂ ਦਾ ਬਿਹੇਵੀਅਰ ਨਹੀਂ ਦੇਖਿਆ। ਮੈਨੂੰ ਕਦੇ ਵੀ, ਮੈਂ ਪਹਿਲਾ ਟਰਬਨਡ MLA ਹੈ ਜਿਹੜਾ ਮੈਨੀਟੋਬਾ ਦੀ ਹਿਸਟਰੀ ਦੇ ਵਿੱਚ, ਤੇ ਪਰ ਮੈਨੂੰ ਕਦੇ ਵੀ ਇਉਂ ਡਿਸਕ੍ਰਿਮੀਨੇਸ਼ਨ, ਕਦੇ ਵੀ ਮਤਲਬ ਕੋਈ ਪਿਆਰ ਦੀ ਕਿਸੇ ਪਾਸਿਓਂ ਘਾਟ, ਰਿਸਪੈਕਟ ਦੀ ਕਿਸੇ ਪਾਸਿਓਂ, ਸਾਰੀਆਂ ਪਾਰਟੀਆਂ, ਇੱਕ ਪਾਰਟੀ ਨਹੀਂ, ਆਪਦੀ ਤਾਂ ਆਪਦੀ ਹੁੰਦੀ ਹੈ, ਸਾਰੀਆਂ ਪਾਰਟੀਆਂ ਵੱਲੋਂ ਬਹੁਤ ਸੋਹਣੀ ਐਕਸੈਪਟੈਂਸ ਮਿਲੀ ਹੈ ਤੇ ਮਿਲ ਰਹੀ ਹੈ ਜੀ। ਨਹੀਂ, ਚਲੋ ਬਹੁਤ ਵਧੀਆ। ਤੁਸੀਂ ਜਦੋਂ ਪਹਿਲੀ ਵਾਰੀ ਬਣੇ, ਫਿਰ ਤੁਸੀਂ ਕਈ ਤਰੀਕੇ ਦੇ ਬਿੱਲ ਵੀ ਲਿਆਂਦੇ ਹੋਣੇ, ਇੱਕ ਟਰਬਨ ਡੇ ਵਾਲਾ ਬਿੱਲ ਵੀ ਲਿਆਂਦਾ ਸੀ, ਥੋੜਾ ਉਹਦਾ ਤੁਸੀਂ ਦੱਸੋ। ਹਾਂਜੀ, ਟਰਬਨ ਡੇ ਐਕਟ ਹੈ ਜਿਹੜਾ, ਅਸੀਂ ਪ੍ਰਾਈਵੇਟ ਮੈਂਬਰਸ ਬਿੱਲ ਲਿਆ ਸਕਦੇ ਹੁੰਦੇ ਹੋ, ਜਿਹੜੇ ਜੇ ਤੁਸੀਂ ਮੰਤਰੀ ਨਹੀਂ ਹੈ, ਤੁਸੀਂ ਭਾਵੇਂ ਸਰਕਾਰ ਦੇ ਵਿੱਚ ਬੈਕ ਬੈਂਚਰ MLA ਹੋ ਜਾਂ ਆਪੋਜੀਸ਼ਨ ਦੇ ਵਿੱਚ MLA ਹੋ, ਤਾਂ ਤੁਸੀਂ ਇਸ ਤਰ੍ਹਾਂ ਦੇ, ਉਹਨੂੰ PMB ਕਹਿੰਦੇ ਆ, ਪ੍ਰਾਈਵੇਟ ਮੈਂਬਰਸ ਬਿੱਲ। ਠੀਕ ਹੈ ਜੀ। ਉਹਦੇ ਵਿੱਚ ਇਹ ਹੁੰਦਾ ਹੈ ਕਿ ਕਿਸੇ ਕਿਸਮ ਦੇ ਫਾਈਨੈਂਸ਼ੀਅਲ ਡਿਸੀਜਨ ਨਹੀਂ ਹੁੰਦੇ, ਪਰ ਉਹ ਬਿੱਲ ਆਪਣੇ ਆਪ 'ਚ ਉਹਦੀ ਸਿਗਨੀਫੀਕੈਂਸ ਹੁੰਦੀ ਹੈ। ਠੀਕ ਹੈ। ਤਾਂ ਸਾਨੂੰ ਇਉਂ ਲੱਗਿਆ ਕਿ ਟਰਬਨ ਦੀ ਰੈਕੋਗਨੀਸ਼ਨ ਹੋਣੀ ਚਾਹੀਦੀ ਹੈ। ਬੜੇ ਲੋਕ ਤੁਹਾਡੇ ਇੱਥੇ US ਦੇ ਵਿੱਚ ਵੀ ਮਿਸਟੇਕਨ ਆਈਡੈਂਟੀਟੀ ਕਰਕੇ ਜਾਂ ਸਿਰ ਤੇ ਪੱਗ ਹੋਣ ਕਰਕੇ ਉਹਨਾਂ ਨੂੰ ਰੇਸਿਜ਼ਮ ਦਾ ਸਾਹਮਣਾ, ਡਿਸਕ੍ਰਿਮੀਨੇਸ਼ਨ ਦਾ ਸਾਹਮਣਾ ਕਰਨਾ ਪਿਆ, ਕਈਆਂ ਨੂੰ ਮਾਰ ਦਿੱਤਾ ਗਿਆ, ਇਹ ਮਤਲਬ ਉਸ ਗੱਲ ਕਰਕੇ, ਹੈਟਰਡ ਕਰਕੇ। ਤਾਂ ਸਾਨੂੰ ਇਹ ਲੱਗਿਆ ਕਿ ਇਹ ਸਾਨੂੰ ਕਰਨਾ ਚਾਹੀਦਾ ਵੀ ਆਈਡੈਂਟੀਟੀ ਦਾ ਇਸ਼ੂ ਇਹਦੇ ਨਾਲ ਰਿਜ਼ੋਲਵ ਹੁੰਦਾ ਹੈ। ਹਾਂਜੀ, ਇਹਦੇ ਨਾਲ ਲੋਕਾਂ ਨੂੰ ਇਹ ਪਤਾ ਲੱਗਦਾ ਵੀ ਟਰਬਨ ਕੀ ਹੈ ਤੇ ਕਿਉਂ ਹੈ, ਪਬਲਿਸ਼ ਹੋਊਗਾ, ਲੋਕ ਗੱਲ ਕਰਨਗੇ। ਤਾਂ ਉਹ ਬਿੱਲ ਯੂਨੈਨਿਮਸਲੀ 2022 ਦੇ ਵਿੱਚ ਪਾਸ ਹੋ ਗਿਆ ਸੀ, ਤੇ ਉਸ ਤੋਂ ਬਾਅਦ ਅਸੀਂ ਵਿਧਾਨ ਸਭਾ ਦੇ ਵਿੱਚ 2023 ਦੇ ਵਿੱਚ ਦਫ਼ਤਰੀ ਤੌਰ ਤੇ ਟਰਬਨ ਡੇ ਤਾਂ ਆਪਾਂ ਵੈਸੇ ਬੜੇ ਸਾਲਾਂ ਤੋਂ ਥਾਂ ਤੇ ਮਨਾਉਂਦੇ ਆ ਰਹੇ ਆ, ਪਰ ਦਫ਼ਤਰੀ ਤੌਰ ਤੇ ਇੱਕ ਵਿਧਾਨ ਸਭਾ ਵੱਲੋਂ ਅਪਰੂਵ ਹੋਣਾ, 13 ਅਪ੍ਰੈਲ ਨੂੰ ਟਰਬਨ ਡੇ ਦੀ ਘੋਸ਼ਣਾ ਕਰਨੀ, ਕਹਿ ਲਓ, ਰੈਕੋਗਨਾਈਜ਼ ਹੋਣਾ, ਉਹ ਰੈਕੋਗਨਾਈਜ਼ ਹੋ ਗਿਆ। ਅਸੀਂ ਫਿਰ ਉਹ ਮਨਾਇਆ ਜੀ ਅਪ੍ਰੈਲ 2000। ਹੁਣ ਰੈਗੂਲਰਲੀ ਹਰ ਸਾਲ ਮਨਾਇਆ ਜਾਂਦਾ ਇਦਾਂ ਹੀ? ਹਾਂਜੀ, ਪਿਛਲਾ ਸਾਲ ਪਹਿਲਾਂ ਸੀਗਾ, 2024 ਦੇ ਵਿੱਚ ਦੁਬਾਰਾ ਫਿਰ ਅਸੀਂ ਮਨਾਵਾਂਗੇ। ਤਾਂ ਉਹਦੇ ਨਾਲ ਸਕੂਲਾਂ ਦੇ ਵਿੱਚ, ਸਕੂਲਾਂ ਦੇ ਕੈਲੰਡਰਾਂ 'ਚ ਚਲਾ ਗਿਆ ਕਿ April 13 ਅਪ੍ਰੈਲ ਨੂੰ ਟਰਬਨ ਡੇ। ਤਾਂ ਫਿਰ ਬੱਚੇ, ਸਕੂਲਾਂ ਦੇ ਗਰੁੱਪ ਉਸ ਦਿਨ ਵਿਧਾਨ ਸਭਾ ਵੀ ਜਾਂਦੇ ਆ। ਸਕੂਲਾਂ ਦੇ ਵਿੱਚ ਸਾਡੇ ਰੈੱਡ ਰਿਵਰ ਕਾਲਜ ਆ, ਉਹਦੀ ਮੈਂ ਐਗਜ਼ਾਮਪਲ ਦੇਣੀ ਚਾਹੂੰਗਾ, ਉੱਥੇ ਟਰਬਨ ਡੇ ਬਹੁਤ ਚਿਰ ਤੋਂ ਮਨਾਇਆ ਜਾ ਰਿਹਾ। ਠੀਕ ਹੈ। ਤਾਂ ਹੁਣ ਦਫ਼ਤਰੀ ਤੌਰ ਤੇ ਵੀ ਹੈਪੀ ਟਰਬਨ ਡੇ ਦੇ ਗ੍ਰਾਫਿਕਸ ਬਣਨੇ ਸ਼ੁਰੂ ਹੋ ਗਏ। ਨਾਈਸ। ਤਾਂ ਉਸ ਤਰ੍ਹਾਂ ਦੇ ਇਵੈਂਟਸ ਬਣਨੇ ਸ਼ੁਰੂ ਹੋ ਗਏ। ਸੋ ਜਿਹੜੀ ਚੀਜ਼ ਜਦੋਂ ਮੇਨ ਸਟ੍ਰੀਮ ਦੇ ਵਿੱਚ ਜਦੋਂ ਆਉਣ ਲੱਗ ਜੇ ਤਾਂ ਇਹਦਾ ਮਤਲਬ ਉਹ ਰੈਕੋਗਨਾਈਜ਼ ਹੁੰਦਾ, ਆਈਡੈਂਟੀਫਾਈ ਹੁੰਦਾ, ਤੇ ਜਿਹੜੀਆਂ ਮਿਸਟੇਕਨ ਆਈਡੈਂਟੀਟੀਜ਼ ਦੀ ਤੁਸੀਂ ਗੱਲ ਕਰਦੇ ਆ, ਇਹ ਆਈਡੈਂਟੀਟੀ ਦਾ ਨਾ ਪਤਾ ਹੋਣਾ,
ਇਹ ਇੱਕ ਬਿੱਲ ਬਹੁਤ ਵਧੀਆ ਚੀਜ਼ ਜਿਹੜੀ ਉਹ ਰਹੀ ਆ। ਬਰਾੜ ਸਾਹਿਬ, ਤੁਸੀਂ ਇਸ ਤੋਂ ਪਹਿਲਾਂ ਸੁਪਰ ਵੀਜ਼ਾ ਵਗੈਰਾ ਦੀ ਜਿੱਦਾਂ ਗੱਲ ਕਰ ਰਹੇ ਸੀਗੇ, ਤੁਹਾਡੇ ਸੂਬੇ ਨੂੰ, ਤੁਹਾਡੇ ਪ੍ਰੋਵਿੰਸ ਦੇ ਬਾਰੇ ਅਕਸਰ ਆਖਿਆ ਜਾਂਦਾ ਵੀ ਬਹੁਤ ਸਾਰੇ ਲੋਕ ਇੱਥੇ ਆਉਂਦੇ ਆ ਤੇ ਤੁਸੀਂ ਪੱਕੇ ਜਲਦੀ ਕਰ ਦਿੰਦੇ ਆ। ਕਈ ਤਰੀਕੇ ਦੇ ਤੁਹਾਡੇ ਪ੍ਰੋਗਰਾਮ ਉਹ ਤੇ ਚੱਲਦੇ ਹੋਣਗੇ, ਥੋੜਾ ਉਹਦਾ ਐਕਸਪਲੇਨ ਕਰੋ ਜਿਹੜੇ ਸੁਣਨ ਵਾਲੇ ਆ, ਜਿਹੜੇ ਪੰਜਾਬ 'ਚ ਵੀ ਬੈਠੇ ਆ, ਜਿਹੜੇ ਕੋਈ ਸੋਚ ਰਹੇ ਕੈਨੇਡਾ 'ਚ ਉਹਨਾਂ ਨੇ ਆਉਣਾ, ਉਹ ਆਪਣੇ ਥੋੜੇ ਸੂਬੇ ਦੀ ਉਹ ਇਮੀਗ੍ਰੇਸ਼ਨ ਪਾਲਿਸੀਜ਼ ਦੇ ਬਾਰੇ ਜੇ ਤੁਸੀਂ। ਜੀ ਹਾਂਜੀ, ਸਾਡਾ ਇੱਕ ਡਿਪਾਰਟਮੈਂਟ ਆਫ ਲੇਬਰ ਐਂਡ ਇਮੀਗ੍ਰੇਸ਼ਨ ਹੈਗਾ ਜੀ। ਠੀਕ ਹੈ। ਤੇ MPNP ਪ੍ਰੋਗਰਾਮ ਹੈ, ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ, MPNP। ਤਾਂ ਉਸ ਪ੍ਰੋਗਰਾਮ ਦੇ ਅਧੀਨ ਜਿਹੜਾ ਪ੍ਰੋਵਿੰਸ ਹੈ ਉਹ ਆਈਡੈਂਟੀਫਾਈ ਲੋਕਾਂ ਨੂੰ ਕਰਦਾ ਐਂਡ ਅਪਰੂਵ ਕਰਦਾ ਕਿ ਤੁਹਾਡਾ ਕੇਸ ਹੈ ਜਿਹੜਾ MPNP ਦੇ ਅੰਡਰ ਅਪਰੂਵ ਹੋ ਗਿਆ, ਤਾਂ ਉਸ ਤੋਂ ਬਾਅਦ ਜਿਹੜਾ ਫੈਡਰਲ ਸਿਸਟਮ ਉਹਨਾਂ ਨੂੰ ਇਮੀਗ੍ਰੇਸ਼ਨ ਦਿੰਦਾ। ਠੀਕ ਹੈ। ਤਾਂ ਲੋਕ ਇਹ ਮਹਿਸੂਸ ਕਰਦੇ ਆ ਕਿ ਮੈਨੀਟੋਬਾ ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਸਿਸਟਮ ਹੈ ਉਹ ਰਿਲੇਟਿਵਲੀ ਜਿਵੇਂ ਸੌਖਾ ਤੇ ਜਾਂ ਛੇਤੀ ਹੋ ਜਾਂਦਾ ਕਈ ਕੇਸਿਸ ਦੇ ਵਿੱਚ। ਤਾਂ ਇਸ ਲਈ ਬੜੇ ਲੋਕ ਇਸ ਤਰ੍ਹਾਂ ਦੇ ਆ ਜਿਹੜੇ ਓਨਟਾਰੀਓ ਤੋਂ, ਟੋਰਾਂਟੋ ਤੋਂ ਜਾਂ ਇਧਰ ਵੈਸਟ ਤੋਂ, ਵੈਂਕੂਵਰ ਤੋਂ, ਉਧਰੋਂ ਆਪਣੀ ਸਟੱਡੀ ਪੂਰੀ ਕਰਕੇ ਇੰਟਰਨੈਸ਼ਨਲ ਸਟੂਡੈਂਟ ਇੱਥੇ ਆ ਜਾਂਦੇ ਆ। ਬੜੀਆਂ ਅੜਚਨਾਂ ਵੀ ਨੇ, ਜਿਵੇਂ ਹੁਣ ਅਸੀਂ ਸਰਕਾਰ ਬਣਾਈ ਹੈ, ਪਹਿਲਾਂ ਅਸੀਂ ਆਪੋਜੀਸ਼ਨ ਦੇ ਵਿੱਚ ਸੀਗੇ। ਇਸ ਅਕਤੂਬਰ ਦੇ ਵਿੱਚ 3 ਅਕਤੂਬਰ ਨੂੰ ਸਾਡੀ ਸਰਕਾਰ ਬਣੀ ਹੈ। ਤਾਂ ਜਿਹੜੇ ਸਾਡੇ ਹੁਣ ਇਮੀਗ੍ਰੇਸ਼ਨ ਦੇ ਮੰਤਰੀ ਨੇ, ਮਲਾਇਆ ਮਾਰਸੇਲਿਨੋ, ਸਾਡੇ ਕਾਕਸ ਮੈਂਬਰ ਨੇ, ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ। ਤਾਂ ਅਸੀਂ ਇਹ ਥਾਟ ਪ੍ਰੋਸੈਸ ਜਿਹੜਾ ਸਾਡਾ ਹਮੇਸ਼ਾ ਇਹ ਚੱਲਦਾ ਰਹਿੰਦਾ ਕਿ ਅਸੀਂ ਇਸ ਸਾਰੇ ਸਿਸਟਮ ਨੂੰ ਇੰਪਰੂਵ ਕਿਵੇਂ ਕਰੀਏ, ਜਿਹੜਾ ਡਿਲੇ ਹੈ ਉਸ ਡਿਲੇ ਨੂੰ ਅਸੀਂ ਕਿਵੇਂ ਘਟਾਈਏ, ਤੇ ਅਸੀਂ ਇਹ ਕਿਵੇਂ ਮੇਕ ਸ਼ੋਰ ਕਰੀਏ ਕਿ ਜਿਹੜੇ ਲੋਕ ਇੱਥੇ ਇਮੀਗ੍ਰੇਸ਼ਨ ਲੈਣ ਆਉਂਦੇ ਆ ਉਹਨਾਂ ਨੂੰ ਇਮੀਗ੍ਰੇਸ਼ਨ ਮਿਲ ਗਈ ਤਾਂ ਉਸ ਤੋਂ ਬਾਅਦ ਉਹ ਰਿਟੇਨ ਰਹਿਣ। ਕਈ ਵਾਰੀ ਨਾ ਹੋ ਜਾਵੇ, ਹਾਂਜੀ, ਕਿ ਤੁਸੀਂ ਇਮੀਗ੍ਰੇਸ਼ਨ ਲੈ ਕੇ ਉਸ ਤੋਂ ਬਾਅਦ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਮੂਵ ਹੋ ਗਏ। ਉਹਦੇ ਲਈ ਦੋ ਹੀ ਚੀਜ਼ਾਂ ਨੇ ਵੀ ਇੱਕ ਤਾਂ EMPLOYMENT ਤੁਹਾਡੀ ਚੰਗੀ ਜਨਰੇਟ ਹੋਵੇ, ਹੈ ਨਾ, ਦੂਸਰਾ ਰਿਸਪੈਕਟ ਹੋਵੇ ਤੇ ਲੋਕਲ ਕਨੈਕਸ਼ਨਸ ਹੋਣ ਜੀ। ਸੋ ਵਿਨੀਪੈਗ ਦੀ ਬਿਊਟੀ ਇਹ ਹੈ ਕਿ ਵਿਨੀਪੈਗ ਦੇ ਵਿੱਚ ਰਿਸ਼ਤੇਦਾਰ ਰਿਸ਼ਤੇਦਾਰਾਂ ਨੂੰ ਬੁਲਾਉਂਦੇ ਰਹੇ ਲੰਮੇ ਸਮੇਂ ਤੋਂ। ਠੀਕ ਹੈ। ਹਾਂ। ਤਾਂ ਇਹ ਹਾਈਲੀ ਲਾਈਕਲੀ ਹੈ ਕਿ ਤੁਸੀਂ ਇੱਕ ਸ਼ਹਿਰ ਦੇ ਵਿੱਚ ਆਏ, ਉੱਥੇ ਸਾਲ ਪੜ੍ਹੇ, 2 ਸਾਲ ਪੜ੍ਹੇ, ਇਮੀਗ੍ਰੇਸ਼ਨ ਲੈ ਲਈ, ਸਾਲ 3 ਸਾਲਾਂ 'ਚ ਹੋ ਗਈ, ਤਾਂ ਜੇ ਤੁਹਾਡੇ ਉੱਥੇ ਭੂਆ ਵੀ ਉੱਥੇ ਹੈ, ਮਾਸੀ ਵੀ ਉੱਥੇ ਹੈ, ਮਾਮਾ ਵੀ ਉੱਥੇ ਹੈ, ਤੁਸੀਂ ਸ਼ੁੱਕਰਵਾਰ ਨੂੰ ਸਾਰੇ ਬਾਰਬੀਕਿਊ ਇਕੱਠਾ ਕਰਦੇ ਹੋ, ਤੁਸੀਂ ਗੁਰੂ ਘਰ ਅਖੰਡ ਪਾਠ ਸਾਹਿਬ ਤੇ ਜਾਂਦੇ ਹੋ, ਸੇਵਾ ਕਰਦੇ ਹੋ, ਹਨਾ, ਤਾਂ ਉਹ ਇੱਕ ਸੁਸਾਇਟੀ ਬਣ ਗਈ। ਤਾਂ ਉਦੋਂ ਬੜੇ ਘੱਟ ਚਾਂਸਸ ਹੁੰਦੇ ਆ ਕਿ ਕੋਈ ਬੰਦਾ ਉਸ ਸਿਸਟਮ ਨੂੰ ਛੱਡ ਕੇ ਜਾਵੇ। ਤੇ ਉਸ ਤਰ੍ਹਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ, ਇਹ ਜਿਹੜਾ ਤੁਹਾਡਾ ਪਾਲਿਸੀ ਆ ਇਹਦੇ ਨਾਲ, ਇਸ ਚੀਜ਼ ਦੇ ਨਾਲ, ਸੋ EMPLOYMENT ਦੀ ਤੁਸੀਂ ਗੱਲ ਕੀਤੀ ਆ, ਕਿੱਦਾਂ ਦੇ ਉੱਥੇ EMPLOYMENT ਜਨਰੇਟ ਕਰਨ ਦੇ ਕਿੱਦਾਂ ਦੇ ਸਕੋਪ ਆ, ਸਮਾਲ ਬਿਜ਼ਨੈਸਿਸ ਦਾ ਕਿੱਦਾਂ ਉੱਥੇ ਚੱਲ ਰਿਹਾ, ਕਿਉਂਕਿ ਆਪਾਂ ਆਫਟਰ ਕੋਵਿਡ ਦੇਖ ਰਹੇ ਹਾਂ ਵੀ ਇਕਨੋਮੀ ਵੀ ਸਟਰਗਲ ਕਰਦੀ ਹੈ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਸੋ ਮੈਨੀਟੋਬਾ ਜਾਂ ਤੁਹਾਡੀਆਂ ਜਿਹੜੀਆਂ ਸਰਕਾਰਾਂ ਇਸ ਟਾਈਮ ਉਹ ਕੀ ਉਹਨੂੰ ਰਿਟੇਨ ਕਰਨ ਦੇ ਲਈ ਜਾਂ ਬੂਸਟ ਕਰਨ ਦੇ ਲਈ ਕੀ ਕਰ ਰਹੀਆਂ? ਦੇਖੋ, ਅਸੀਂ ਉਹੀ ਸਮੱਸਿਆਵਾਂ ਸਾਰੀਆਂ ਮਹਿਸੂਸ ਕੀਤੀਆਂ ਨੇ ਜਿਹੜੀਆਂ ਬਾਕੀ ਦੁਨੀਆ ਨੇ ਕੋਵਿਡ ਦੇ ਦੌਰਾਨ ਕੀਤੀਆਂ ਨੇ। ਉਹਦੇ 'ਚ ਕੁਛ ਇਹ ਨਹੀਂ ਗਾ ਕਿ ਮੈਨੀਟੋਬਾ ਦੇ ਵਿੱਚ ਵੱਖਰਾ ਹੈ, ਹਨਾ, ਪਰ ਸਾਡੀ ਜਿਵੇਂ ਖੇਤੀ ਦੀ ਇਕਨੋਮੀ ਬਹੁਤ ਵੱਡੀ ਹੈ। ਅਸੀਂ ਜਿਹੜਾ ਕਣਕ, ਸਰੋਂ, ਸੋਇਆਬੀਨ, ਸੂਰਜਮੁਖੀ, ਮੱਕੀ ਕਿਸੇ ਹੱਦ ਤੱਕ, ਬੀਫ, ਪੋਲਟਰੀ, ਡੇਅਰੀ, ਇਹ ਸਾਰਾ ਕੁਝ ਜਿਹੜਾ ਅਸੀਂ ਪ੍ਰੋਡਿਊਸ ਕਰਦੇ ਹਾਂ। ਸਾਡੀ ਤਾਂ ਪਾਪੂਲੇਸ਼ਨ ਬਹੁਤ ਥੋੜੀ ਹੈ, ਸੋ ਅਸੀਂ ਤਾਂ ਛੇਤੀ ਰੱਜ ਜਾਂਦੇ ਹਾਂ। ਤਾਂ ਬਾਕੀ ਜਿਹੜੀ ਸਾਡੀ ਐਗਰੀਕਲਚਰ ਦੀ ਪ੍ਰੋਡਕਸ਼ਨ ਹੈ, ਉਹ ਐਗਰੀਕਲਚਰ ਦੀ ਪ੍ਰੋਡਕਸ਼ਨ ਹੈ ਜਿਹੜੀ ਉਹ ਵਰਲਡ ਵਾਈਡ ਐਕਸਪੋਰਟ ਹੁੰਦੀ ਆ। ਤੇ ਟੂਰਿਜ਼ਮ ਜਿੰਨਾ ਕੁ ਹੈਗਾ, ਮਤਲਬ ਲੋਕਲ ਲੇਕਸ ਬਹੁਤ ਨੇ ਸਾਡੇ, ਮਤਲਬ ਅਸੀਂ ਝੀਲਾਂ ਦਾ ਦੇਸ਼ ਹੀ ਕਹਿ ਸਕਦੇ ਹੋ। ਬਹੁਤ ਜ਼ਿਆਦਾ ਲੇਕਸ ਨੇ ਤੇ ਬਹੁਤ ਵੱਡੀਆਂ ਲੇਕਸ ਨੇ। ਜੇ ਤੁਹਾਨੂੰ ਮੈਨੀਟੋਬਾ ਕਦੇ ਆਉਣ ਦਾ ਮੌਕਾ ਮਿਲੇ, ਤੁਹਾਨੂੰ ਅਸੀਂ ਉੱਥੇ ਲੈ ਕੇ ਜਾਈਏ, ਤਾਂ ਤੁਸੀਂ ਕਹੋਗੇ ਤੁਸੀਂ ਇਹਨੂੰ ਲੇਕ ਕਿਉਂ ਕਹਿੰਦੇ ਆ, ਤਾਂ ਸਮੁੰਦਰ ਹੈ, ਕਿਉਂਕਿ ਇਹਦਾ ਦੂਸਰਾ ਐਂਡ ਤਾਂ ਦਿਸਦਾ ਨਹੀਂ ਕਿਤੇ। ਸੋ ਇਸ ਤਰ੍ਹਾਂ ਦੀਆਂ ਲੇਕਸ ਨੇ। ਤੇ ਬਾਕੀ ਸਰਵਿਸ ਇੰਡਸਟਰੀ ਹੈਗੀ ਹੈ ਤੇ ਉਸ ਤਰ੍ਹਾਂ ਦੀ ਇਕਨੋਮੀ ਹੈ ਜੀ। ਜਿਵੇਂ ਮਤਲਬ ਸਾਡਾ ਸੂਬਾ ਕੋਈ ਬਹੁਤਾ ਅਮੀਰ ਸੂਬਾ ਨਹੀਂ ਹੈ, ਸੀਜ਼ਨਲ ਜ਼ਿਆਦਾ ਹੈ ਆਪਾਂ ਕਹਿ ਸਕਦੇ ਵੀ, ਕਿਉਂਕਿ ਜਦੋਂ ਧੁੱਪ ਆਉਣੀ ਆ ਹੁਣ, ਜਦੋਂ ਸਪਰਿੰਗ ਤੋਂ ਬਾਅਦ ਉਦੋਂ ਫਿਰ ਜ਼ਿਆਦਾ ਕੰਮ ਹੋਣਾ ਆ ਐਗਰੀਕਲਚਰ ਦੀਆਂ ਜਿਹੜੀਆਂ ਕ੍ਰੌਪਸ ਹੁੰਦੀਆਂ ਨੇ। ਪਰ ਇਹ ਨਹੀਂ ਹੈ ਕਿ ਜ਼ਿਮੀਂਦਾਰ ਜਾਂ ਐਗਰੀਕਲਚਰ ਵਾਲੇ ਲੋਕ, ਪ੍ਰੋਫੈਸ਼ਨਲਸ, ਉਹ ਬਾਕੀ ਸੀਜ਼ਨ, ਬਰਫ਼ ਵਾਲੇ ਸੀਜ਼ਨ ਵਿਹਲੇ ਨੇ। ਉਹਨਾਂ ਦੀਆਂ ਕਾਨਫਰੰਸਾਂ, ਉਹਨਾਂ ਦੀਆਂ ਮੀਟਿੰਗਸ, ਉਹਨਾਂ ਦੀਆਂ ਜਿਹੜਾ ਸਟ੍ਰੈਟਜੀ ਡਿਵੈਲਪਮੈਂਟ, ਉਹ ਸਾਰਾ ਕੁਛ ਹੈ ਉਹ ਉਦੋਂ ਹੀ ਹੁੰਦਾ ਜੀ। ਠੀਕ ਹੈ। ਤੇ ਹੁਣ ਦਲਜੀਤ ਬਰਾੜ ਜੀ, ਕਲਾਈਮੇਟ ਚੇਂਜ ਦਾ ਇੱਕ ਆਪਾਂ ਇਸ਼ੂ ਜਿਹੜਾ ਉਹ ਦੇਖ ਰਹੇ ਹਾਂ। ਠੰਡ ਕਈ ਵਾਰੀ ਬਹੁਤ ਜ਼ਿਆਦਾ, ਗਰਮੀ ਬਹੁਤ ਜ਼ਿਆਦਾ, ਹੜ੍ਹ ਆ ਜਾਣੇ, ਇਹ ਸਾਰੀਆਂ ਚੀਜ਼ਾਂ ਕਾਮਨ ਆ। ਜਿਹੜਾ ਇੱਕ ਖੇਤੀਬਾੜੀ ਦੇ ਉੱਤੇ ਡਿਪੈਂਡੈਂਟ ਸੂਬਾ ਆ, ਉਹਨੂੰ ਕਾਫੀ ਜ਼ਿਆਦਾ ਇਹਦੇ ਨਾਲ ਮਾਰ ਪੈ ਸਕਦੀ ਹੈ। ਤੇ ਕਿੱਦਾਂ ਤੁਸੀਂ ਦੇਖ ਰਹੇ, ਕੀ ਤੁਹਾਨੂੰ ਉਹਦੇ ਇਫੈਕਟਸ ਨਜ਼ਰ ਆ ਰਹੇ ਆ ਉੱਥੇ,
ਜੇ ਹੈ ਤਾਂ ਉਹਨੂੰ ਬੈਕ ਕਰਨ ਦੇ ਲਈ, ਕਾਰਬਨ ਨਿਊਟਰੈਲਿਟੀ ਦੇ ਲਈ ਕਿੱਦਾਂ ਦੇ ਕਦਮ ਹੋ ਰਹੇ ਆ? ਪਹਿਲੀ ਤਾਂ ਗੱਲ ਇਹ ਹੈ ਕਿ ਜਿਹੜਾ ਅਸੀਂ ਫੂਡ ਪ੍ਰੋਡਿਊਸ ਕਰਦੇ ਹਾਂ ਕਿਤੇ ਵੀ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ, ਉਹ ਸਸਟੇਨੇਬਲ ਹੋਣਾ ਚਾਹੀਦਾ ਹੈ ਨਾ। ਵੀ ਆਪਾਂ ਜਿਹੜੇ ਰਿਸੋਰਸਸ ਧਰਤੀ ਦੇ ਵਿੱਚ ਸਾਨੂੰ ਦਿੱਤੇ ਆ ਪ੍ਰਮਾਤਮਾ ਨੇ, ਨੇਚਰ ਨੇ, ਤਾਂ ਇਹ ਨਹੀਂਗਾ ਉਹਨਾਂ ਨੂੰ ਆਪਾਂ ਐਗਜ਼ੌਸਟ ਕਰ ਲਈਏ ਤੇ ਉਸ ਤੋਂ ਬਾਅਦ ਹੱਥ ਧਰ ਕੇ ਬੈਠ ਜਾਈਏ। ਜਾਂ ਅਸੀਂ ਜਿਹੜਾ ਬੈਲੈਂਸ ਹੈ ਤਾਪਮਾਨ ਦਾ, ਗ੍ਰੀਨ ਹਾਊਸ ਗੈਸ ਦਾ, ਉਹਨੂੰ ਇੰਨਾ ਵਿਗਾੜ ਲਈਏ ਕਿ ਤੁਹਾਡੇ ਹਰ ਦੂਜੇ ਚੌਥੇ ਸਾਲ ਹੜ੍ਹ ਆਉਂਦਾ ਰਹੇ ਜਾਂ ਸੋਕੇ ਪੈਂਦੇ ਰਹਿਣ, ਉਹ ਅਸੀਂ ਮਹਿਸੂਸ ਕਰ ਰਹੇ ਹਾਂ। ਪਰ ਕਿਤੇ ਕਿਤੇ ਮਤਲਬ ਜਿਵੇਂ ਐਵੇਨਿਊਜ਼ ਇਸ ਤਰ੍ਹਾਂ ਦੇ ਖੁੱਲ੍ਹਦੇ ਆ, ਜਿਵੇਂ ਮੈਨੀਟੋਬਾ ਦੇ ਵਿੱਚ ਕਦੇ ਤੁਸੀਂ ਇਹ ਮਹਿਸੂਸ ਨਹੀਂ ਕਰ ਸਕਦੇ ਸੀ ਵੀ ਜਿਹੜੀਆਂ ਲੌਂਗ ਡਿਊਰੇਸ਼ਨ ਵੈਰਾਈਟੀਜ਼ ਨੇ, ਵੀ ਇਹ ਹੁੰਦਾ ਸੀ ਵੀ ਕਿ ਫਸਲ ਵੱਢਣ ਤੋਂ ਪਹਿਲਾਂ ਹੀ ਬਰਫ਼ ਪੈ ਜਾਣੀ, ਵੱਢਣ ਦਾ ਮੌਕਾ ਹੀ ਨਹੀਂ ਮਿਲਣਾ, ਤਾਂ ਉਹ ਐਕਸਟੈਂਡ ਹੋ ਗਿਆ। ਉਹਦੇ ਨਾਲ ਸੋਇਆਬੀਨ ਵਰਗੀਆਂ ਫਸਲਾਂ ਉਹ ਹੋਣ ਵੀ ਲੱਗ ਪਈਆਂ, ਹੈ ਨਾ, ਉਹ ਚੀਜ਼ ਹੈ। ਪਰ ਉਹ ਕੋਸ਼ਿਸ਼ਾਂ ਹਮੇਸ਼ਾ ਜਾਰੀ ਨੇ। ਸਰਕਾਰਾਂ ਤੇ ਜਿਹੜੀਆਂ ਫਾਰਮਰਸ ਆਰਗੇਨਾਈਜੇਸ਼ਨ ਨੇ, ਫੈਡਰਲ ਸਰਕਾਰ ਹੈ, ਉਹ ਇਸ ਤਰ੍ਹਾਂ ਦਾ ਸਿਸਟਮ ਬਣਾ ਰਹੀ ਹੈ, ਇਸ ਤਰ੍ਹਾਂ ਟੈਕਨੋਲੋਜੀਜ਼ ਡਿਵੈਲਪ ਕਰ ਰਹੀ ਹੈ ਕਿ ਅਸੀਂ ਸਸਟੇਨੇਬਲੀ ਫੂਡ ਨੂੰ ਪ੍ਰੋਡਿਊਸ ਕਰ ਸਕੀਏ। ਉਹਦਾ ਇੰਪੈਕਟ ਹੈ ਜਿਹੜਾ ਉਹ ਮਤਲਬ ਰੈਜ਼ਿਲੀਅੰਸ ਹੋਵੇ, ਰੈਜ਼ਿਲੀਅੰਸ ਦੇ ਹਿਸਾਬ ਨਾਲ ਅਸੀਂ ਫੂਡ ਪ੍ਰੋਡਕਸ਼ਨ ਕਰ ਸਕੀਏ। ਸੋ ਇਨਵਾਇਰਨਮੈਂਟ 'ਤੇ ਸਾਡਾ ਜ਼ਰੂਰ ਫੋਕਸ ਹੈਗਾ ਜੀ, ਸਾਡੀ ਸਰਕਾਰ ਦਾ ਵੀ ਫੋਕਸ ਹੈ ਕਿ ਅਸੀਂ ਇਨਵਾਇਰਨਮੈਂਟ ਨੂੰ ਜਿੰਨਾ ਬਚਾ ਸਕਦੇ ਹਾਂ ਸਾਨੂੰ ਬਚਾਉਣਾ ਚਾਹੀਦਾ, ਤਾਂ ਕਿ ਜਿਹੜੀਆਂ ਕੁਦਰਤੀ ਆਫਤਾਂ ਹੈ ਉਹਨਾਂ ਤੋਂ ਬਚਿਆ ਜਾ ਸਕੇ। ਰੀਸੈਂਟਲੀ ਤੁਹਾਡੇ ਮੁਲਕ ਦੇ ਵਿੱਚ ਭਾਰਤੀ ਦਖਲਅੰਦਾਜ਼ੀ ਦੇ ਜਿਹੜੇ ਮਾਮਲੇ ਸਾਹਮਣੇ ਆਏ ਆ ਜੀ, ਲਿਬਰਲ ਸਰਕਾਰ NDP ਸਮਰਥਨ ਕਰ ਰਹੀ ਆ ਫੈਡਰਲ ਤੌਰ ਦੇ ਉੱਤੇ। ਜੀ ਜੀ ਟਰੂਡੋ ਹੁਣਾਂ ਨੇ ਉਹ ਜਿਹੜਾ ਉਹ ਬਿਆਨ ਦਿੱਤਾ, ਉਹਦੇ ਵਿੱਚ ਕਿਹਾ। ਸੋ ਇਸ ਨੂੰ ਉੱਥੇ ਦੀ ਕਮਿਊਨਿਟੀ ਐਜ਼ ਏ, ਤੁਸੀਂ ਵੀ ਭਾਰਤ ਤੋਂ ਆਏ ਆ, ਸਿੱਖਾਂ ਦੇ ਅਗੇਂਸਟ ਜਿਹੜੀ ਇਹ ਚੀਜ਼ ਹੁਣ ਸਾਹਮਣੇ ਆਈ, ਇਹਨੂੰ ਕਿੱਦਾਂ ਤੁਸੀਂ ਅਪਰੋਚ ਕਰ ਰਹੇ, ਕਿੱਦਾਂ ਦੇਖ ਰਹੇ ਹੋ ਸਾਰੀ? ਦੇਖੋ, ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਹੈਪਨਿੰਗਸ ਨੇ, ਜਿਹੜੀਆਂ ਸਿਚੁਏਸ਼ਨਸ ਨੇ, ਇੰਟਰਨੈਸ਼ਨਲ ਸਿਚੁਏਸ਼ਨਸ, ਨੋ ਡਾਊਟ ਅਨਫੋਰਚੂਨੇਟ ਨੇ। ਕਿਸੇ ਵੀ ਭਾਈਚਾਰੇ ਦੀ ਗੱਲ ਕਰ ਲਓ, ਜਦੋਂ ਆਪਾਂ ਟਰਬਨ ਦੀ ਗੱਲ ਕਰਦੇ ਹਾਂ ਤਾਂ ਮੈਂ ਹਮੇਸ਼ਾ ਸਟੇਜ ਤੋਂ ਇਹ ਕਹਿੰਦਾ ਕਿ ਮੈਂ ਜਦੋਂ ਟਰਬਨ ਦੀ ਗੱਲ ਕਰਦਾ ਤਾਂ ਮੈਂ ਆਪਦੇ ਪੰਜਾਬੀ ਭਾਈਚਾਰੇ ਦੀ ਗੱਲ ਨਹੀਂ ਕਰਦਾ, ਮੈਂ ਮਾਈਨੋਰਿਟੀਜ਼ ਦੀ ਗੱਲ ਕਰਦਾ। ਜਦੋਂ ਤੁਸੀਂ ਇਹ ਕਹਿੰਦੇ ਆ ਕਿ ਟਰਬਨਡ ਜਿਹੜੇ ਲੋਕ ਨੇ, ਇਹਨਾਂ ਨੂੰ ਤੁਸੀਂ ਆਈਡੈਂਟੀਫਾਈ ਕਰੋ, ਇਹਨਾਂ ਦੀ ਇੰਪੋਰਟੈਂਸ, ਇਹਨਾਂ ਦੀ ਰਿਸਪੈਕਟ ਹੋਣੀ ਚਾਹੀਦੀ। ਇਹਦਾ ਮਤਲਬ ਤਾਂ ਜਿਹੜੇ ਡਾਰਕਰ ਸਕਿਨ ਲੋਕ ਹੈ, ਜਿਹੜੇ ਸਾਡੇ ਨਾਲ 2 ਕਾਲੇ MLA ਨੇ, 3 ਕਾਲੇ MLA ਸੀਗੇ, ਤਾਂ ਉਹਨਾਂ ਦੀ ਓਨ ਰਿਸਪੈਕਟ ਹੋਣੀ ਚਾਹੀਦੀ ਹੈ। ਮੈਂ ਇਹਨੂੰ ਇੱਕ ਹਿਊਮਨ ਰਾਈਟਸ ਦੇ ਮੁੱਦੇ ਦੇ ਹਿਸਾਬ ਨਾਲ ਲੈ ਕੇ ਚੱਲਦਾ ਕਿ ਜਦੋਂ ਇਸ ਤਰ੍ਹਾਂ ਦਾ ਕੁਝ ਅਨਫੋਰਚੂਨੇਟ ਹੁੰਦਾ ਹੈ, ਉਹ ਨਹੀਂ ਹੋਣਾ ਚਾਹੀਦਾ। ਤੇ ਅਸੀਂ ਕਮਿਊਨਿਟੀ ਨੂੰ ਇਸ ਕਦਰ ਅਵੇਅਰ ਕਰੀਏ ਕਿ ਅਸੀਂ ਕਿਹੜੇ ਪਾਸੇ ਉਸ ਲਕੀਰ ਦੇ ਖੜੇ ਹਾਂ, ਅਸੀਂ ਕਿਸ ਤਰ੍ਹਾਂ ਦੀ ਸੁਸਾਇਟੀ, ਕਿਸ ਤਰ੍ਹਾਂ ਦੇ ਲੀਡਰ, ਕਿਸ ਤਰ੍ਹਾਂ ਦੀ ਅਗਲੀ ਜਨਰੇਸ਼ਨ ਪੈਦਾ ਕਰਨੀ ਹੈ ਕਿ ਜਿਹੜੇ ਸਾਡੇ ਧੀਆਂ ਪੁੱਤ ਹੈ, ਸਾਡੀ ਸੁਸਾਇਟੀ ਹੈ, ਸਾਡੀ ਕਮਿਊਨਿਟੀ ਦੇ ਮੈਂਬਰ ਨੇ, ਸਾਡੇ ਫਿਊਚਰ ਲੀਡਰਸ ਨੇ, ਉਹ ਇਹਨਾਂ ਚੀਜ਼ਾਂ ਨੂੰ ਅੱਗ ਨਾ ਬਾਲਣ, ਤੇਲ ਨਾ ਪਾਉਣ, ਸਗੋਂ ਇਹਨਾਂ ਚੀਜ਼ਾਂ ਤੋਂ ਉੱਚੇ ਉੱਠ ਕੇ ਇੱਕ ਸੱਚੀ ਸੁੱਚੀ ਜ਼ਿੰਦਗੀ ਜਿਉਣ ਤੇ ਇਹਨਾਂ ਚੀਜ਼ਾਂ ਨੂੰ ਕੰਡੈਮ ਕਰਨ ਜੇ ਕੁਝ ਗਲਤ ਹੋ ਰਿਹਾ ਤਾਂ। ਕਿਸੇ ਕਿਸਮ ਦੀ ਇੰਟਰਫੀਰੈਂਸ ਹੈ ਜਿਹੜੀ ਉਹ ਅਨਫੋਰਚੂਨੇਟ ਹੈ, ਮੈਂ ਤਾਂ ਇਹੀ ਕਹਿੰਦਾ। ਹਾਂ, ਤੁਹਾਡੇ ਜਿਹੜੀ ਆਪੋਜੀਸ਼ਨ ਪਾਰਟੀ ਵਾਲੇ ਆ, ਉਹਦੇ ਵਿੱਚ ਵੀ ਉਹ ਚੀਜ਼ ਆਈ ਵੀ ਉਹਨਾਂ ਨੇ ਮੈਂਬਰਸ਼ਿਪਸ ਦੇ ਵਿੱਚ ਕਰਕੇ, ਜਿਹੜੇ ਹੁਣ ਆਪੋਜੀਸ਼ਨ ਦੇ ਜਿਹੜੇ ਲੀਡਰ ਆ ਉਹਦੇ ਵਿੱਚ ਵੀ ਆ। ਸੋ ਕਾਫੀ ਹੱਦ ਤੱਕ ਲੋਕਾਂ ਦੇ ਮਨਾਂ ਦੇ ਵਿੱਚ ਆਈ ਥਿੰਕ ਇਹ ਗੁੱਸਾ ਵੀ ਰਹਿੰਦਾ, ਕਿਉਂਕਿ ਕਿਸੇ ਦਾ ਡਿਸੀਡੈਂਟ ਹੋਣਾ, ਕਿਸੇ ਨੂੰ ਕ੍ਰਿਟੀਸਾਈਜ਼ ਕਰਨਾ, ਇਹਦਾ ਮਤਲਬ ਇਹ ਨਹੀਂ ਆ ਵੀ ਤੁਸੀਂ ਉਹਨੂੰ ਆ ਕੇ ਕਰੋ ਜੀ। ਜਿੱਦਾਂ ਕੈਨੇਡਾ ਵਾਲੇ ਕਹਿੰਦੇ ਵੀ ਸਾਡੀ ਸੋਵਰਨਿਟੀ ਦੇ ਉੱਤੇ ਵੀ ਇਹ ਡੈਫੀਨੇਟਲੀ ਇਸ ਨੂੰ ਹਮਲੇ ਦੇ ਤੌਰ ਦੇ ਉੱਤੇ ਦੇਖਦੇ ਆ। ਸੋ ਕਾਫੀ ਹੱਦ ਤੱਕ ਵਿਚਾਰਨ ਵਾਲੀ ਆ। ਅਤੇ ਜਦੋਂ ਹੁਣ ਤੁਸੀਂ ਉੱਥੇ ਕਮਿਊਨਿਟੀ ਦੇ ਵਿੱਚ ਮਿਲਦੇ ਆ, ਵਿਚਰਦੇ ਆ, ਉਹਨਾਂ ਦਾ ਕੀ ਤੁਹਾਡੇ ਤੱਕ ਉਹਨਾਂ ਨੇ ਇਹਨਾਂ ਮਸਲਿਆਂ ਨੂੰ ਲੈ ਕੇ ਅਪਰੋਚ ਕੀਤੀ ਆ? ਜੇ ਕੀਤੀ ਹੈ ਤਾਂ ਕੀ ਕਹਿੰਦੇ ਨੇ? ਹਾਂਜੀ, ਡਾਇਰੈਕਟਲੀ ਕੋਈ ਇਸ ਤਰ੍ਹਾਂ ਦਾ ਮੇਰੇ ਕੋਲ ਐਗਜ਼ਾਮਪਲ ਨਹੀਂ ਕਿ ਮੇਰੇ ਕੋਲ ਕੋਈ ਆਇਆ ਹੋਵੇ, ਕਿਉਂਕਿ ਸਾਡੇ ਜਿਵੇਂ ਵੰਡੇ ਹੋਏ ਨੇ ਮਸਲੇ, ਫੈਡਰਲ ਮਸਲੇ ਵੱਖਰੇ ਨੇ, ਪ੍ਰੋਵਿੰਸ਼ੀਅਲ ਵੱਖਰੇ ਨੇ, ਤੇ ਜਿਹੜੇ ਸਿਟੀ ਦੇ ਮਸਲੇ ਵੱਖਰੇ ਨੇ, ਜਿਵੇਂ ਬੈਕ ਲੇਨਸ ਦਾ ਮਸਲਾ ਹੋ ਗਿਆ, ਇਸ ਤਰ੍ਹਾਂ ਦੇ ਮਸਲੇ ਹੋ ਗਏ, ਹੈ ਨਾ, ਸਨੋ ਕਲੀਅਰਿੰਗ ਦਾ ਮਸਲਾ ਹੋ ਗਿਆ, ਬਹੁਤ ਇਸ ਤਰ੍ਹਾਂ ਦੇ ਮਸਲੇ ਨੇ, ਉਹ ਸਾਰੇ ਲੋਕਲ ਹੁੰਦੇ ਆ ਜਿਹੜੇ ਉਹਦੇ ਤੇ ਤੁਹਾਡਾ ਫੋਕਸ ਜਿਹੜਾ ਤੁਹਾਡਾ ਡਾਇਰੈਕਟ ਉਹ ਇੰਪੈਕਟ ਜ਼ਿਆਦਾ। ਹਾਂਜੀ, ਅਸੀਂ ਕੋਆਰਡੀਨੇਟ ਜ਼ਰੂਰ ਕਰਦੇ ਹਾਂ ਕਿ ਮੇਰੇ ਕੋਲੇ ਦੇਖੋ ਪਬਲਿਕ ਸਾਰੀ ਅਵੇਅਰ ਨਹੀਂ, ਪਬਲਿਕ ਨੇ ਆ ਕੇ ਇਹ ਕਹਿ ਦੇਣਾ ਯਾਰ ਵੀ ਸਾਡੇ ਤਾਂ ਆ ਖੰਭੇ ਦੀ ਸਮੱਸਿਆ, ਕੋਈ ਸਾਡੇ ਤਾਂ ਬੈਕ ਲੇਨ ਦੀ ਸਮੱਸਿਆ, ਸਾਡੀ ਸਨੋ ਹੀ ਨਹੀਂ ਕਲੀਅਰ ਕਰਦੇ, ਹੈ ਨਾ, ਸਾਡੇ ਕੋਈ ਟ੍ਰੈਫਿਕ ਦਾ ਕੋਈ ਇਸ਼ੂ ਹੋ ਗਿਆ, ਤਾਂ ਅਸੀਂ ਵੀ ਡੂ ਕੋਆਰਡੀਨੇਟ ਸੱਚ ਸਿਚੁਏਸ਼ਨਸ
ਕਿ ਅਸੀਂ ਸਿਟੀ ਕਾਉਂਸਲਰ ਨੂੰ ਫੋਨ ਕੀਤਾ ਕਿ ਭਾਈ ਆਪਣਾ ਇੱਕ ਕੰਸਟੀਚੁਐਂਟ ਹੈ, ਉਹ ਤੁਹਾਡਾ ਵੀ ਕੰਸਟੀਚੁਐਂਟ ਹੈ, ਮੇਰਾ ਵੀ ਹੈ, ਕਿਉਂਕਿ ਓਵਰਲੈਪ ਕਰਦੀਆਂ। ਇਸੇ ਤਰ੍ਹਾਂ ਬੜੇ ਮਸਲੇ ਇਦਾਂ ਦੇ ਹੁੰਦੇ ਜਿਹੜੇ ਇਮੀਗ੍ਰੇਸ਼ਨ ਦੇ ਮਸਲੇ ਆ, ਉਹ ਫੈਡਰਲ ਮਸਲੇ ਆ, ਤਾਂ ਉੱਥੇ ਅਸੀਂ MP ਨਾਲ ਕੋਆਰਡੀਨੇਟ ਕਰਦੇ ਹਾਂ। ਜੇ ਸਾਡੀ ਆਪਣੀ ਪਾਰਟੀ ਦਾ MP ਹੈ, ਨਹੀਂ ਹੈ, ਜਾਂ ਜਿਹੜੇ ਇਸ ਇੱਕ ਇਲਾਕੇ ਦੇ ਵਿੱਚ ਮੈਂ MLA ਇੱਕ ਕਾਉਂਸਲਰ ਹੈ, ਇੱਕ MP ਹੈ, ਤਾਂ ਅਸੀਂ ਆਪਸ ਵਿੱਚ ਦੀ ਕੋਆਰਡੀਨੇਟ ਕਰਦੇ ਹਾਂ ਕਿ ਤੁਸੀਂ ਇਹ ਮਸਲਾ ਇਹਦੇ ਕੋਲੇ ਉਠਾਉਣਾ, ਇਹ ਮਸਲਾ ਇਹਦੇ ਕੋਲੇ ਉਠਾਉਣਾ। ਉਸ ਤਰ੍ਹਾਂ ਮਤਲਬ ਚੱਲਦੇ ਰਹਿੰਦੇ ਜੀ, ਅੱਡ ਮਸਲੇ ਚੱਲਦੇ ਰਹਿੰਦੇ, ਪਰ ਐਜ਼ ਅ ਕਮਿਊਨਿਟੀ ਅਸੀਂ ਕਨੈਕਟਡ ਹੈ। ਐਜ਼ ਅ ਕਮਿਊਨਿਟੀ ਬਹੁਤ ਸੋਹਣਾ ਮੈਨੀਟੋਬਾ ਦੇ ਵਿੱਚ ਅਕ੍ਰੋਸ ਦਾ ਕਮਿਊਨਿਟੀਜ਼ ਬੜਾ ਮੋਹ ਪਿਆਰ ਹੈ ਤੇ ਅਸੀਂ ਗਰੋ ਕਰ ਰਹੇ ਹਾਂ। ਅਸੀਂ ਪਿੱਛੇ ਚੱਲ ਰਹੇ ਹਾਂ। BC ਦੇ ਵਿੱਚ ਲੋਕ ਬਹੁਤ ਪੁਰਾਣੇ ਆਏ, ontario ਦੇ ਵਿੱਚ ਬਹੁਤ ਪੁਰਾਣੇ ਆਏ, ਅਲਬਰਟਾ ਦੇ ਵਿੱਚ ਤੇ ਪ੍ਰੇਰੀਜ਼ ਦੇ ਵਿੱਚ ਲੇਟ ਆਏ। ਸੋ ਅੱਜ ਤੋਂ 25-30 ਸਾਲ ਪਹਿਲਾਂ ਜਿਹੜੇ ਇਹ ਦੂਸਰੇ ਪ੍ਰੋਵਿੰਸ ਸੀਗੇ, ਅਸੀਂ ਉਦਾਂ ਦੇ ਹੁਣ ਹੌਲੀ ਹੌਲੀ ਅਸੀਂ ਗਰੋ ਕਰ ਰਹੇ ਹਾਂ। ਕਲਚਰਲ ਅਕੈਡਮੀਜ਼ ਖੁੱਲ ਰਹੀਆਂ ਨੇ, ਸਾਡੀ ਗਿਣਤੀ ਵੱਧ ਰਹੀ ਹੈ, ਸਾਡੇ ਰੀਅਲ ਏਸਟੇਟ ਏਜੰਟਸ ਵੱਧ ਰਹੇ ਨੇ, ਸਾਡੀਆਂ ਟਰਾਂਸਪੋਰਟ ਕੰਪਨੀਆਂ ਵੱਧ ਰਹੀਆਂ ਨੇ। ਹੌਲੀ ਹੌਲੀ ਸਾਡੇ ਫਾਰਮਰ ਵੀ ਵਧਣਗੇ। ਪ੍ਰੇਰੀਜ਼ ਦੇ ਵਿੱਚ ਫਾਰਮਰ ਬਹੁਤ ਘੱਟ ਨੇ, BC ਦੇ ਵਿੱਚ ਫਾਰਮਰ ਸਾਡੇ ਹਾਰਟੀਕਲਚਰ ਵਾਲੇ ਬਥੇਰੇ ਨੇ ਹੈਨਾ, ਚੈਰੀਜ਼ ਵਾਲੇ ਫਾਰਮਰ ਇਸ ਤਰ੍ਹਾਂ। ਇੱਥੇ ਹੌਲੀ ਹੌਲੀ ਉਹ ਐਸਟੈਬਲਿਸ਼ ਹੋਣਾ। ਆਪਣੇ ਪੰਜਾਬੀ ਹੁਣ ਕਿਸਾਨ ਆ ਰਹੇ ਆ ਇੱਧਰ, ਉਧਰ ਨੂੰ ਉਹਨਾਂ ਨੇ ਮੁੱਖ ਕੀਤਾ ਹੈ। ਇਸ ਤਰ੍ਹਾਂ ਸ਼ੁਰੂ ਹੋਇਆ ਹੈ ਕਿ ਮੈਨੀਟੋਬਾ ਐਗਰੀਕਲਚਰ ਦੇ ਵਿੱਚ ਪੰਜਾਬੀ ਮੂਲ ਦੇ ਲੋਕ, ਸਾਡੇ ਜੂਨੀਅਰ, ਸਾਡੇ ਸੀਨੀਅਰ ਮਿੱਤਰ ਪਿਆਰੇ, ਜਿਹੜੇ ਅਸੀਂ ਇੱਕੋ ਯੂਨੀਵਰਸਿਟੀ ਤੋਂ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਆਏ ਆ, ਤਾਂ ਉਹ ਮੈਨੀਟੋਬਾ ਐਗਰੀਕਲਚਰ ਦੇ ਵਿੱਚ ਬੜੀਆਂ ਵਧੀਆ ਪੋਜੀਸ਼ਨਸ ਤੇ ਬੈਠੇ ਨੇ। ਇਸੇ ਤਰ੍ਹਾਂ ਮੈਨੀਟੋਬਾ ਐਗਰੀਕਲਚਰ ਯੂਨੀਵਰਸਿਟੀ ਆਫ ਮੈਨੀਟੋਬਾ ਦੀ ਫੈਕਲਟੀ ਦੇ ਵਿੱਚ ਕੁਝ ਲੋਕ ਇਸ ਤਰ੍ਹਾਂ ਦੇ ਭਾਰਤੀ ਮੂਲ ਦੇ ਬੈਠੇ ਨੇ, ਪੰਜਾਬੀ ਮੂਲ ਦੇ ਬੈਠੇ ਨੇ। ਇਸੇ ਤਰ੍ਹਾਂ ਕੁਝ ਡਾਕਟਰਸ, ਕੋਈ ਸਾਈਕੋਲੋਜਿਸਟਸ, ਲੇਟਲੀ ਕਾਉਂਸਲਰਸ, ਜਿਹੜੇ ਸਾਈਕੋਲੋਜੀਕਲ ਕਾਉਂਸਲਰਸ ਨੇ, ਥੈਰੇਪੀ ਕਰਦੇ ਨੇ, ਉਸ ਤਰ੍ਹਾਂ ਦੇ ਪ੍ਰੋਫੈਸ਼ਨਲਸ ਆ ਜਿਹੜੇ ਹੁਣ ਉਹ ਦਿਸਣ ਲੱਗ ਗਏ ਨੇ ਪੰਜਾਬੀ ਮੂਲ ਦੇ। ਕਿਉਂਕਿ ਉੱਥੇ ਇਹ ਚੀਜ਼ ਬਹੁਤ ਇੰਪੋਰਟੈਂਟ ਹੈ ਕਿ ਕਿਸੇ ਨੇ ਆਪਣੀ ਮੈਂਟਲ ਹੈਲਥ ਦੀ ਗੱਲਬਾਤ ਕਰਨੀ ਹੈ ਤਾਂ ਜੇ ਉਹ ਦੋ ਭਾਸ਼ਾ ਵਾਲਾ ਪ੍ਰੋਫੈਸ਼ਨਲ ਹੋਊਗਾ ਤਾਂ ਤੁਹਾਡੀ ਗੱਲ, ਇੱਕ ਦੂਸਰੇ ਦੀ ਗੱਲ ਬਹੁਤ ਸੋਹਣੀ ਸਮਝ ਆਉਂਦੀ ਹੈ। ਸੋ ਇਸ ਤਰ੍ਹਾਂ ਤਰੱਕੀ ਹੋ ਰਹੀ ਹੈ ਜੀ। ਇੱਕ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਦੀ ਗੱਲ ਮੈਂ ਹਮੇਸ਼ਾ ਹੀ ਕਰਦਾ ਜਿੱਥੇ ਕਿਤੇ ਮੈਨੂੰ ਮੌਕਾ ਮਿਲਦਾ। ਇੰਟਰਨੈਸ਼ਨਲ ਸਟੂਡੈਂਟਸ ਨੂੰ ਅਸੀਂ ਬਹੁਤ ਲੋਕ ਦੇਖਦੇ ਵੀ ਇਸ ਤਰ੍ਹਾਂ ਤੇ ਦੇਖਣਾ ਵੀ ਇਸ ਤਰ੍ਹਾਂ ਚਾਹੀਦਾ ਕਿ ਉਹ ਬੜੇ ਇੰਪੋਰਟੈਂਟ, ਮਹਿੰਗੇ, ਵੈਲਿਊਏਬਲ ਹਿਊਮਨ ਰਿਸੋਰਸਿਸ ਨੇ। ਉਹ ਇੱਥੇ ਆਉਣਗੇ ਤਾਂ ਅਸੀਂ ਇਹ ਨਾ ਦੇਖੀਏ ਕਿ ਗਿਣਤੀ ਵੱਧ ਗਈ, ਅਸੀਂ ਇਹ ਨਾ ਦੇਖੀਏ ਕਿ ਜੇ ਇੰਟਰਨੈਸ਼ਨਲ ਸਟੂਡੈਂਟ ਜ਼ਿਆਦਾ ਆ ਗਏ ਤਾਂ ਸਾਡੇ ਬੱਚਿਆਂ ਦੀਆਂ ਨੌਕਰੀਆਂ, ਕੰਪੀਟੀਸ਼ਨ ਹੋਊਗਾ। ਅਸੀਂ ਇਹ ਦੇਖੀਏ ਕਿ ਇੱਕ ਇੰਟਰਨੈਸ਼ਨਲ ਸਟੂਡੈਂਟ ਨਾਲ ਕੀ ਕੁਛ ਲੈ ਕੇ ਆਉਂਦਾ। ਮਟੀਰੀਅਲਸ ਨਹੀਂ, ਉਹ ਆਪਣਾ ਆਪ ਨਾਲ ਲੈ ਕੇ ਆਉਂਦਾ, ਉਹ ਡਾਈਵਰਸਿਟੀ ਨਾਲ ਲੈ ਕੇ ਆਉਂਦਾ, ਉਹ ਬੋਲੀ ਨਾਲ ਲੈ ਕੇ ਆਉਂਦਾ, ਉਹ ਆਪਣਾ ਕੱਪੜਾ ਲੱਤਾ, ਜਿਹੜੇ ਆਪਣਾ ਪਹਿਰਾਵਾ, ਆਪਣੀਆਂ ਵੈਲਿਊਜ਼, ਸਾਰਾ ਕੁਝ ਨਾਲ ਲੈ ਕੇ ਆਉਂਦਾ। ਤਾਂ ਜਦੋਂ ਉਹਦਾ ਇੱਕ ਪਰਿਵਾਰ ਬਣਨਾ ਤਾਂ ਸਾਡੀ ਹਾਊਸਿੰਗ ਇੰਡਸਟਰੀ, ਸਾਡੀ ਟੂਰਿਜ਼ਮ ਇੰਡਸਟਰੀ, ਉਹਦਾ ਉੱਥੇ ਰਹਿਣਾ, ਉਹ ਜਿਹੜਾ ਅਸੀਂ ਜਿਹੜਾ ਰੰਗ ਭਰਦੇ, ਸਿਟੀ ਨੇ, ਪ੍ਰੋਵਿੰਸ ਨੇ ਉੱਤੋਂ ਟੈਕਸ ਜਨਰੇਟ ਕਰਨਾ, ਉਹ ਕਰਨਾ, ਅਸੀਂ ਰੰਗ ਭਰ ਰਹੇ ਹਾਂ। ਅਸਲ ਜਿਹੜੀ ਸਾਡੀ ਸਾਰੀ ਸੁਸਾਇਟੀ ਉਹ ਇੱਕ ਕੈਨਵਸ ਹੈ, ਹਰ ਨਵਾਂ ਬੰਦਾ ਆ ਕੇ ਕੋਈ ਨਾ ਕੋਈ ਨਵਾਂ ਰੰਗ। ਸੋ ਮੈਨੂੰ ਇਹ ਲੱਗਦਾ ਸਾਨੂੰ ਵੈਲਕਮ ਕਰਨਾ ਚਾਹੀਦਾ ਉਹਨਾਂ ਨੂੰ, ਕਿਉਂਕਿ ਕੀ ਪਤਾ ਉਹਨਾਂ ਨੇ ਇਸ ਮੁਲਕ ਨੂੰ ਹੋਰ ਕਿੰਨਾ ਸੋਹਣਾ ਬਣਾ ਦੇਣਾ। ਰੀਸੈਂਟਲੀ ਤੁਸੀਂ ਕਾਫੀ ਕਹਿ ਲਓ ਵੀ ਖਬਰਾਂ ਦੇ ਵਿੱਚ ਜਿਹੜਾ ਹੋ ਰਹੇ ਸਪੀਕਰ ਦਾ ਰੋਲ ਨਿਭਾਉਣ ਦਾ ਜਿਹੜਾ ਇਹ ਮੌਕਾ ਮਿਲਿਆ, ਕਈਆਂ ਨੇ ਉਹ ਤੁਸੀਂ ਰੋਲ ਨਿਭਾਇਆ, ਕਈਆਂ ਨੇ ਕਿਹਾ ਵੀ ਸਪੀਕਰ ਬਣ ਗਏ। ਉਹ ਥੋੜੀ ਜਿਹੀ ਗੱਲ ਪੂਰੀ ਕਲੀਅਰ ਕਰਕੇ ਦੱਸ ਦਿਓ ਵੀ ਉਹ ਸਪੀਕਰ ਦੇ ਜਿਹੜਾ ਰੋਲ ਨਿਭਾਉਣ ਦਾ ਮੌਕਾ ਮਿਲਿਆ ਉਹ ਕੀ ਹੋਇਆ ਸੀਗਾ। ਹਾਂਜੀ, ਮੈਂ ਸਭ ਤੋਂ ਪਹਿਲਾਂ ਤਾਂ ਇਹ ਗੱਲ ਦੱਸਾਂ ਕਿ ਜਿਹੜਾ ਸਾਡੇ ਸਪੀਕਰ ਦੀ ਚੋਣ ਹੁੰਦੀ ਹੈ ਮੈਨੀਟੋਬਾ ਦੇ ਵਿੱਚ, ਬਾਕੀ ਸੂਬਿਆਂ ਦੇ ਵਿੱਚ ਹੋ ਸਕਦਾ ਇਸੇ ਤਰ੍ਹਾਂ ਹੁੰਦੀ ਹੋਵੇ। ਮੈਨੀਟੋਬਾ ਦੇ ਵਿੱਚ ਜਦੋਂ ਸਪੀਕਰ ਚੁਣਿਆ ਜਾਂਦਾ ਤਾਂ ਉਹ ਸਪੀਕਰ ਅਪਾਇੰਟ ਨਹੀਂ ਹੁੰਦਾ ਮੁੱਖ ਮੰਤਰੀ ਵੱਲੋਂ। ਕਈ ਜਗ੍ਹਾ ਤੇ ਇਸ ਤਰ੍ਹਾਂ ਹੁੰਦਾ ਰਿਹਾ ਪੁਰਾਣਾ ਕਿ ਮੁੱਖ ਮੰਤਰੀ ਅਪਾਇੰਟ ਕਰਦਾ ਸੀ। ਸਾਡੇ 57 MLAs ਨੇ। ਸਾਡਾ ਸਿਸਟਮ ਬੜਾ ਵਧੀਆ ਹੈ ਕਿ ਕੋਈ ਵੀ MLA ਜਿਹੜਾ ਕਿ ਮੰਤਰੀ ਨਾ ਹੋਵੇ, ਆਪੋਜੀਸ਼ਨ ਦਾ ਲੀਡਰ ਨਾ ਹੋਵੇ, ਮੁੱਖ ਮੰਤਰੀ ਨਾ ਹੋਵੇ, ਉਹ ਆਪਣਾ ਨਾਂ ਦੇ ਸਕਦਾ। ਜੇ ਕੱਲ ਨੂੰ ਸਪੀਕਰ ਦੀ ਚੋਣ ਹੋਣੀ ਹੈ ਤਾਂ ਅੱਜ 4:30 ਵਜੇ ਸ਼ਾਮ ਨੂੰ ਤੁਸੀਂ ਜਿਹੜਾ ਕਲਰਕ ਆਫ ਲੈਜਿਸਲੇਟਿਵ ਅਸੈਂਬਲੀ, ਉਹਨੂੰ ਆਪਦਾ ਨਾਂ ਦੇਤਾ, ਉਹ ਬਸ ਇੱਕ ਪਰਚੀ ਸਿੱਟਤੀ ਕਿ ਮੈਂ ਕੈਂਡੀਡੇਟ ਹਾਂ, ਤੇ ਉਹ ਸੀਕ੍ਰੇਟ ਬੈਲਟ ਦੇ ਵਿੱਚ ਸਾਰੇ 57 ਦੇ 57 MLA ਵੋਟ ਪਾਉਂਦੇ ਆ। ਜਿਹਨੂੰ ਵੋਟਾਂ ਪੈ ਗਈਆਂ ਉਹ ਸਪੀਕਰ ਬਣ ਜਾਂਦਾ। ਇਹ ਸਪੀਕਰ ਦਾ ਚੋਣ ਦਾ ਇੱਕ ਪ੍ਰਕਿਰਿਆ ਹੈ। ਠੀਕ ਆ, ਮੈਂ ਉਹ ਚੋਣ ਨਹੀਂ ਲੜੀ। ਠੀਕ ਆ, ਸਾਡੀ ਪਾਰਟੀ ਵੱਲੋਂ ਇੱਕ ਕੈਂਡੀਡੇਟ ਸੀ, ਹੋਰ ਕਿਸੇ ਪਾਰਟੀ ਨੇ ਕੈਂਡੀਡੇਟ ਨਹੀਂ ਖੜਾ ਕੀਤਾ। ਤਾਂ ਉਹ ਸਾਡੇ ਕੋਲੀਗ ਨੇ, ਟੌਮ ਲਿੰਜ਼ੀ, ਸਾਡੇ MLA ਨੇ, ਤੇ ਹੁਣ ਚਲੋ ਸਪੀਕਰ ਬਣ ਗਏ। ਨਾਨ ਪਾਰਟੀਜ਼ਨ ਰੋਲ ਹੁੰਦਾ ਸਪੀਕਰ ਦਾ। ਤਾਂ ਮੈਂ ਉਹ ਚੋਣ ਨਹੀਂ ਲੜੀ, ਸੋ ਮੈਂ ਸਪੀਕਰ ਨਹੀਂ ਬਣਿਆ। ਠੀਕ ਹੈ। ਤਾਂ ਉਹ ਜਿਹੜਾ ਨਿਊਜ਼ ਦੇ ਵਿੱਚ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ, ਉਹ ਅਸੀਂ ਇਹ ਚੀਜ਼ ਸੈਲੀਬ੍ਰੇਟ ਕਰ ਰਹੇ ਹਾਂ
ਕਿ ਜਦੋਂ ਕਦੇ ਸਪੀਕਰ ਦੀ ਐਬਸੈਂਸ ਹੁੰਦੀ ਹੈ, ਸਪੀਕਰ ਬਿਮਾਰ ਹੈ, ਸਪੀਕਰ ਛੁੱਟੀ ਤੇ ਹੈ, ਤਾਂ ਇੱਕ ਡਿਪਟੀ ਸਪੀਕਰ ਹੁੰਦਾ ਸਾਡੀ ਕਾਕਸ ਦੇ ਵਿੱਚੋਂ, ਤਾਂ ਡਿਪਟੀ ਸਪੀਕਰ ਨੇ ਸੈਸ਼ਨ ਰਨ ਕਰਨਾ ਹੁੰਦਾ। ਤਾਂ ਉਸ ਤੋਂ ਬਾਅਦ ਫਿਰ ਅਸਿਸਟੈਂਟ ਡਿਪਟੀ ਸਪੀਕਰ ਜਾਂ ਸਾਡੇ ਚੋਂ ਕਿਸੇ ਐਮਐਲਏ ਨੂੰ ਰਿਕੁਐਸਟ ਕਰ ਦਿੰਦੇ ਆ ਕਲਰਕਸ ਕਿ ਅੱਜ ਤੁਹਾਡੀ ਹੈਲਪ ਦੀ ਲੋੜ ਆ। ਠੀਕ ਹੈ। ਤਾਂ ਉਹ ਜਿਹੜੇ ਦਿਨ ਮੈਨੂੰ ਉਸ ਕੁਰਸੀ ਤੇ ਬੈਠਣ ਦਾ ਮੌਕਾ ਮਿਲਿਆ ਸੀ, ਉਹ ਸਿਚੁਏਸ਼ਨ ਇਹ ਸੀ ਕਿ ਸਪੀਕਰ ਸਾਹਿਬ ਛੁੱਟੀ ਤੇ ਸੀਗੇ। ਠੀਕ ਹੈ। ਤਾਂ ਡਿਪਟੀ ਸਪੀਕਰ ਸਾਹਿਬ ਨੇ ਸੈਸ਼ਨ ਥੋੜੀ ਦੇਰ ਚਲਾਇਆ। ਠੀਕ ਆ। ਪਰ ਉਹ ਜਿਹੜਾ ਸ਼ਾਮ ਦਾ ਸੈਸ਼ਨ ਸੀਗਾ, ਉਦੋਂ ਡਿਪਟੀ ਸਪੀਕਰ ਦੀ ਆਪਣੀ ਡਿਬੇਟ ਸੀਗੀ, ਉਹਨਾਂ ਨੇ ਉੱਠ ਕੇ ਬੋਲਣਾ ਸੀ ਚੈਂਬਰ, ਉਹ ਤਿਆਰੀ ਕਰਦੇ ਸੀਗੇ। ਤਾਂ ਅਸਿਸਟੈਂਟ ਡਿਪਟੀ ਸਪੀਕਰ ਨੇ ਸੈਸ਼ਨ ਚਲਾਇਆ। ਤਾਂ ਅਸਿਸਟੈਂਟ ਡਿਪਟੀ ਸਪੀਕਰ ਨੇ ਥੋੜੀ ਦੇਰ ਲਈ ਬ੍ਰੇਕ ਲੈਣੀ ਸੀ, ਟਾਇਰਡ ਹੋ ਤਾਂ ਕਲਰਕਸ ਨੇ ਮੈਨੂੰ ਕਿਹਾ ਕਿ ਤੁਹਾਡੀ ਹੈਲਪ ਦੀ ਜ਼ਰੂਰਤ ਆ, ਓਕੇ, ਵੀ ਤੁਸੀਂ ਥੋੜੀ ਦੇਰ ਲਈ ਸੈਸ਼ਨ ਚਲਾ ਲਓਗੇ। ਮੈਂ ਕਿਹਾ ਵੀ ਚਲੋ ਮੈਂ ਚਲਾ ਲੈਣਾ। ਤਾਂ ਮੈਂ ਜਦੋਂ ਸੈਸ਼ਨ ਕੁਝ ਮਿੰਟਾਂ ਲਈ ਚਲਾਇਆ ਤਾਂ ਮੈਂ ਮਹਿਸੂਸ ਕੀਤਾ ਕਿ ਪੱਗ ਬੰਨ ਕੇ ਕੋਈ ਵੀ ਐਮਐਲਏ ਮੈਨੀਟੋਬਾ ਦੀ ਹਿਸਟਰੀ ਦੇ ਵਿੱਚ ਇਸ ਕੁਰਸੀ ਤੇ ਕਦੇ ਨਹੀਂ ਬੈਠੇ ਨਹੀਂ ਆ। ਤਾਂ ਚਲੋ ਸਾਰਿਆਂ ਨੇ ਸੈਲੀਬ੍ਰੇਟ ਕੀਤਾ, ਕਿਉਂਕਿ ਸਾਰਿਆਂ ਨੇ ਪਹਿਲੀ ਵਾਰੀ ਪੱਗ ਵਾਲਾ ਐਮਐਲਏ ਦੇਖਿਆ ਸੀਗਾ। ਤਾਂ ਮੈਂ ਫਿਰ ਕਲਰਕਸ ਨਾਲ ਜਦੋਂ ਗੱਲ ਕੀਤੀ, ਮੈਂ ਸਾਰੀ ਕਹਾਣੀ ਤੁਹਾਨੂੰ ਤਾਂ ਦੱਸ ਰਿਹਾ ਕਲੈਰਿਟੀ ਲਈ, ਤਾਂ ਮੈਂ ਉਹਨਾਂ ਨੂੰ ਕਿਹਾ ਵੀ ਇਹ ਇੱਕ ਹਿਸਟੋਰੀਕਲ ਮੂਵਮੈਂਟ ਹੈ ਮੈਨੀਟੋਬਾ ਲਈ, ਤਾਂ ਕੀ ਮੈਂ ਇਹ ਕਹਿ ਸਕਦਾ? ਤਾਂ ਉਹ ਕਹਿੰਦੇ ਬੜੀ ਇੱਕ ਪਿਆਰੀ ਗੱਲ ਉਹਦੇ ਚ ਮੈਨੂੰ ਸਿੱਖਣ ਨੂੰ ਮਿਲੀ ਕਿ ਸਪੀਕਰ ਨੂੰ ਸਪੀਚ ਦੇਣ ਦਾ ਹੱਕ ਨਹੀਂ ਆ। ਸਪੀਕਰ ਹੈ, ਉਹਨੂੰ ਸਪੀਚ ਦੇਣ ਦਾ ਹੱਕ ਨਹੀਂ, ਪਰ ਸਪੀਕਰ ਨੂੰ ਕਮੈਂਟ ਕਰਨ ਦਾ ਹੱਕ। ਠੀਕ ਹੈ। ਤਾਂ ਫਿਰ ਕੀ ਫਰਕ ਹੁੰਦਾ ਸਪੀਚ ਤੇ ਕਮੈਂਟ ਦੇ? ਵੀ ਹੁਣ ਜੇ ਸਪੀਕਰ ਕਹੇ ਕਿ ਮੈਂ ਕੁਝ ਬੋਲਣਾ ਚਾਹੁੰਦਾ ਕਿਸੇ ਮੁੱਦੇ ਤੇ, ਕਿਉਂਕਿ ਤੁਸੀਂ ਰੈਫਰੀ ਹੋ, ਦੋ ਟੀਮਾਂ ਖੇਡ ਰਹੀਆਂ, ਤੁਸੀਂ ਰੈਫਰੀ ਹੋ, ਤੁਸੀਂ ਸਪੀਚ ਨਹੀਂ ਦਿੰਦੇ, ਤਾਂ ਪਰ ਸਪੀਕਰ ਕਮੈਂਟ ਕਰ ਸਕਦਾ ਕਿ ਭਾਈ ਸਾਹਿਬ ਤੁਸੀਂ ਰੌਲਾ ਨਾ ਪਾਓ, ਤੁਸੀਂ ਰੌਲਾ ਘੱਟ ਕਰੋ, ਇੱਕ ਦੂਸਰੇ ਦੀ ਗੱਲ ਸਮਝੋ, ਤੁਸੀਂ ਇੱਕ ਦੂਸਰੇ ਦੀ ਰਿਸਪੈਕਟ ਬਰਕਰਾਰ ਕਰੋ। ਸਪੀਕਰ ਦਾ ਰੋਲ ਸਾਰਿਆਂ ਨੂੰ ਪਤਾ ਹੀ ਹੁੰਦਾ। ਜੀ। ਤਾਂ ਉਹ ਕਹਿੰਦੇ ਸਪੀਕਰ ਕੈਨ ਕਮੈਂਟ, ਤੇ ਤੁਸੀਂ ਕਮੈਂਟ ਕਰਨਾ ਚਾਹੁੰਦੇ ਹੋ ਕਰ ਦਿਓ। ਤਾਂ ਫਿਰ ਮੈਂ ਉਹ ਕਮੈਂਟ ਤਾਂ ਕੀਤਾ ਸੀਗਾ ਕਿ ਮੈਨੀਟੋਬਾ ਦੀ ਹਿਸਟਰੀ ਦੇ ਵਿੱਚ ਪਹਿਲਾ ਕੋਈ ਦਸਤਾਰਧਾਰੀ ਐਮਐਲਏ ਅੱਜ ਇਸ ਕੁਰਸੀ ਤੇ ਬੈਠਾ, ਤਾਂ ਉਹ ਫਿਰ ਸਾਡੇ ਹੈਂਸਰਡ ਦੇ ਵਿੱਚ ਪਰਮਾਨੈਂਟ ਰੈਕਡ ਦੇ ਵਿੱਚ ਉਹ ਲਾਈਨ ਹੈ ਜਿਹੜੀ ਉਹ ਫਿਰ ਲਿਖੀ ਗਈ ਹੈ, ਉਹ ਲਿਖੀ ਰਹਿਣੀ ਹੈ, ਸਦਾ ਲਈ ਲਿਖੀ ਰਹਿਣੀ ਹੈ ਜੀ। ਤੇ ਉਸ ਚੀਜ਼ ਨੂੰ ਸਾਰੀ ਕਮਿਊਨਿਟੀ ਨੇ ਰੈਕਗਨਾਈਜ਼ ਕੀਤਾ। ਤੇ ਪਰ ਮੈਂ ਸਪੀਕਰ ਚੁਣਿਆ ਨਹੀਂ ਗਿਆ, ਨਾ ਹੀ ਮੈਂ ਹੁਣ ਸਪੀਕਰ ਹਾਂ, ਮੈਂ ਸਿਰਫ ਤੇ ਸਿਰਫ ਇੱਕ ਐਮਐਲਏ ਹਾਂ। ਪਰ ਉਹ ਬੜੀ ਮਾਣ ਵਾਲੀ ਗੱਲ ਸਾਡੇ ਸਾਰੇ ਭਾਈਚਾਰੇ ਲਈ ਸੀ, ਤੇ ਸਾਰੇ ਭਾਈਚਾਰਿਆਂ ਲਈ ਸੀ। ਜਿਹੜੇ ਨਾਨ ਪੰਜਾਬੀ ਐਮਐਲਏਜ਼ ਨੇ, ਉਹਨਾਂ ਨੇ ਮੈਨੂੰ ਆ ਕੇ, ਜਿਵੇਂ ਆਪਾਂ ਕਹਿੰਦੇ ਯਾਰ ਤੂੰ ਬਹੁਤ ਸੋਹਣਾ ਲੱਗਦਾ ਸੀ ਕੁਰਸੀ ਤੇ ਬੈਠਾ ਪੱਗ ਬੰਨ ਕੇ, ਮੈਚਿੰਗ ਕੀਤੀ ਸੀ। ਸੋ ਇਸ ਤਰ੍ਹਾਂ ਦਾ ਪਿਆਰ ਉੱਥੇ ਮਿਲਦਾ ਰਹਿੰਦਾ ਜੀ। ਕੀ ਬਾਤ ਹੈ, ਬਹੁਤ ਵਧੀਆ। ਤੇ ਉਹ ਨਿਭਾ ਕੇ ਕਿਤੇ ਇਹ ਤਾਂ ਨਹੀਂ ਹੁਣ ਅਗਲੀ ਵਾਰੀ ਮਨ ਵੀ ਆਪਾਂ ਸਪੀਕਰ ਵਾਲੀ ਚੋਣ ਦੇ ਵਿੱਚ ਕਿਤੇ ਚੋਣ ਲੜਨੀ ਹੈ, ਕਿਤੇ ਹੈ ਇੱਛਾ ਬਣਦੀ ਆ? ਪਤਾ ਨਹੀਂ, ਅਜੇ ਪਤਾ ਨਹੀਂ ਕੀ ਹੋਣਾ ਹੈ, ਕਿਉਂਕਿ ਜਦੋਂ ਤੁਸੀਂ ਟੀਮ ਵਰਕ ਹੈ ਨਾ, ਮੈਂ ਸਾਰੀ ਉਮਰ ਨੱਚਦਾ ਰਿਹਾ। ਜਦੋਂ ਮੈਂ ਯੂਨੀਵਰਸਿਟੀ ਦੇ ਵਿੱਚ ਹੁੰਦਾ ਸੀ, ਮੈਂ ਨੱਚਦਾ ਰਿਹਾ। ਤਾਂ ਤੁਹਾਡੀ ਦੋ ਤਰ੍ਹਾਂ ਦੀ ਅਪਰੋਚ ਹੁੰਦੀ ਹੈ। ਇੱਕ ਇਹ ਕਿ ਉਸ ਟੀਮ ਦੇ ਵਿੱਚ ਮੈਂ ਕਿਹੜੀ ਲਾਈਨ 'ਚ, ਮੂਰਲੀ ਲਾਈਨ 'ਚ ਨੱਚਦਾ, ਪਿਛਲੀ ਲਾਈਨ 'ਚ ਨੱਚਦਾ, ਜਾਂ ਮੈਂ ਬੈਸਟ ਡਾਂਸਰ ਦੀ ਟਰੋਫੀ ਲੈਣਾ ਜਾਂ ਨਹੀਂ ਲੈਂਦਾ। ਮੈਂ ਐਨਾਲੋਜੀ ਤਾਂ ਦੱਸ ਰਿਹਾ ਕਿ ਸੌਖੀ ਸਮਝ ਆ ਜਾਂਦੀ ਹੈ। ਦੂਸਰੀ ਗੱਲ ਇਹ ਵੀ ਮੇਰੀ ਟੀਮ ਜਿੱਤਣੀ ਚਾਹੀਦੀ। ਅਸੀਂ ਟੀਮ ਯੂਥ ਫੈਸਟੀਵਲ ਦੇ ਵਿੱਚ, ਅਸੀਂ ਇੰਡੀਆ ਦੇ ਵਿੱਚੋਂ, ਅਸੀਂ ਨਾਰਥ ਜ਼ੋਨ ਦੇ ਵਿੱਚੋਂ ਅਸੀਂ ਫਸਟ ਹੋਣਾ। ਮੈਨੂੰ ਭਾਵੇਂ ਜਿਹੜੇ ਮਰਜ਼ੀ ਖੁੰਝੇ 'ਚ ਨਚਾ ਲਓ। ਸੋ ਮੈਨੂੰ ਜਿਹੜਾ ਉਹ ਪੋਲੀਟੀਕਲ ਸਿਸਟਮ, ਡੈਮੋਕ੍ਰੈਟਿਕ ਸਿਸਟਮ ਜਿਹੜੇ ਵੀ ਖੁੰਝੇ 'ਚ ਨਚਾਊਗਾ ਜਾਂ ਬਿਠਾਊਗਾ, ਮੈਂ ਉੱਥੇ ਬੈਠੂਗਾ, ਤਾਂ ਕਿ ਐਜ਼ ਅ ਟੀਮ, ਐਜ਼ ਅ ਸੁਸਾਇਟੀ ਅਸੀਂ ਸਾਰੇ ਰਲ ਕੇ ਗਰੋ ਕਰੀਏ ਜੀ। ਬਹੁਤ ਵਧੀਆ ਜੀ। ਇਸ ਮੌਕੇ ਜਿੱਦਾਂ ਤੁਸੀਂ ਪਹਿਲੇ ਦਸਤਾਰਧਾਰੀ ਐਮਐਲਏ ਉਸ ਪ੍ਰੋਵਿੰਸ ਦੇ ਵਿੱਚ ਸੀਗੇ, ਤੇ ਹੁਣ ਕਿੰਨੇ ਆ ਹੋਰ ਓਵਰਆਲ ਪੰਜਾਬੀ ਕਿੰਨੇ ਐਮਐਲਏ ਆਪਾਂ ਦੇਖਦੇ ਹਾਂ? ਅਸੀਂ ਮੈਨੀਟੋਬਾ ਦੇ ਵਿੱਚ ਇਸ ਵੇਲੇ 3 ਪੰਜਾਬੀ ਮੂਲ ਦੇ ਐਮਐਲਏ ਜੀ, ਜਿਨ੍ਹਾਂ ਦੇ ਵਿੱਚੋਂ 2 ਦਸਤਾਰਧਾਰੀ ਨੇ। ਠੀਕ ਹੈ। ਤੇ ਉਸ ਤੋਂ ਪਹਿਲਾਂ ਸਾਡੇ ਇੱਕ ਹੋਰ ਐਮਐਲਏ ਕੁਝ ਸਾਲ ਰਹੇ ਨੇ, 2019 ਤੋਂ ਪਹਿਲਾਂ, ਉਹ ਵੀ ਪੰਜਾਬੀ ਮੂਲ ਦੇ ਸੀਗੇ। ਤਾਂ ਸਭ ਤੋਂ ਪਹਿਲਾਂ 1988 ਦੇ ਵਿੱਚ ਡਾਕਟਰ ਗੁਲਜ਼ਾਰ ਸਿੰਘ ਚੀਮਾ, ਸ਼ਾਇਦ ਤੁਸੀਂ ਉਹਨਾਂ ਦਾ ਨਾਮ ਸੁਣਿਆ ਹੋਵੇ, ਇਸ ਵੇਲੇ BC 'ਚ ਨੇ ਉਹ ਸਭ ਤੋਂ ਪਹਿਲਾਂ ਐਮਐਲਏ ਬਣੇ ਸੀ। ਸ਼ਾਇਦ ਉਹ ਕੈਨੇਡਾ ਦੇ ਵਿੱਚ ਪਹਿਲੇ ਪੰਜਾਬੀ ਐਮਐਲਏ ਹੋਣ, ਮੈਨੂੰ ਇਹ ਪਤਾ ਨਹੀਂਗਾ, ਪਰ ਫੋਰ ਸ਼ੋਰ ਮੈਨੀਟੋਬਾ ਦੇ ਵਿੱਚ ਉਹ ਪਹਿਲੇ ਪੰਜਾਬੀ ਮੂਲ ਦੇ ਐਮਐਲਏ ਸੀਗੇ ਜੀ। ਪਰ ਉਹ ਦਸਤਾਰਧਾਰੀ ਨਹੀਂ ਸਨ। ਸੋ ਪਰ ਪੰਜਾਬੀ ਮੂਲ ਦੇ ਇਸ ਵੇਲੇ ਅਸੀਂ ਮੈਨੀਟੋਬਾ ਨੇ 1, 2 ਤੇ 3 ਹੋਣ। ਤਿੰਨੇ ਵੱਖ-ਵੱਖ ਪਾਰਟੀਆਂ ਚੋਂ ਜਾਂ ਇੱਕੋ ਪਾਰਟੀ ਚੋਂ ਸਾਰੇ? ਪਹਿਲੇ ਡਾਕਟਰ ਚੀਮਾ ਜਿਹੜੇ ਉਹ ਲਿਬਰਲ ਪਾਰਟੀ ਵੱਲੋਂ ਸੀ, ਬਾਕੀ ਸਾਰੇ NDP ਵੱਲੋਂ। ਅੱਛਾ, ਠੀਕ ਹੈ। ਤੇ ਹੁਣ ਜਿਹੜੇ ਮੌਜੂਦਾ 3 ਨੇ, ਤੁਸੀਂ NDP ਵੱਲੋਂ ਆ, ਤੇ ਜਿਹੜੇ ਦੂਸਰੇ ਨੇ? ਤਿੰਨੋਂ ਹੀ NDP ਵੱਲੋਂ। ਅਸੀਂ ਤਿੰਨੋਂ ਹੀ NDP ਵੱਲੋਂ ਆ। ਪਰ ਇੱਕ ਚੀਜ਼ ਮੈਂ ਇੱਥੇ ਆਡੀਅנס ਨੂੰ ਵੀ ਕਹਿਣੀ ਚਾਹਣਾ, ਤੇ ਮਾਲਕ ਨੂੰ ਵੀ ਕਹਿਣੀ ਚਾਹਣਾ, ਕਿ ਸਾਡੀ ਬੱਚੀ ਕੋਈ
ਜਾਂ ਸਾਡੀ ਭੈਣ ਕੋਈ ਭਾਈਚਾਰੇ ਦੀ ਬੀਬੀ ਕੋਈ ਅਜੇ ਪੰਜਾਬੀ ਮੂਲ ਦੀ ਐਮਐਲਏ ਮੈਨੀਟੋਬਾ ਚ ਨਹੀਂ ਬਣੀ, ਅਸੀਂ ਉਹ ਦੇਖਣਾ ਚਾਹੁੰਦੇ ਹਾਂ। ਉਹ ਵੀ ਜ਼ਰੂਰ ਦੇਖੀਏ। ਹਾਂਜੀ, ਪਰ ਸਾਡੇ ਪੰਜਾਬੀ ਮੂਲ ਦੀ ਇੱਕ ਭੈਣ ਸਾਡੀ ਕਾਉਂਸਲਰ ਜ਼ਰੂਰ ਹੈ ਜੀ। ਠੀਕ ਹੈ, ਸਿਟੀ ਕਾਉਂਸਲਰ ਤੇ ਨਾਲ ਸਿਟੀ ਦੇ ਵਿੱਚ ਉਹ ਸਪੀਕਰ ਵੀ ਹੈ। ਠੀਕ ਹੈ। ਸੋ ਇਸ ਤਰ੍ਹਾਂ ਜਿਹੜਾ ਸਾਡੀਆਂ ਬੱਚੀਆਂ ਨੂੰ ਅਸੀਂ ਇਨਕਰੇਜ ਕਰਦੇ ਹਾਂ। ਮੇਰੇ ਜਿੰਨੇ ਵਾਲੰਟੀਅਰਸ ਨੇ ਪਿਛਲੇ ਇੰਨੇ ਸਾਲਾਂ ਤੋਂ ਰਹੇ ਨੇ, ਜਿਹੜੇ ਇਸ ਵੇਲੇ ਮੈਂਟੀਜ਼ ਨੇ, ਜਿਹੜੇ ਮੇਰੇ ਸਟਾਫ ਮੈਂਬਰ ਸਾਰੇ ਯੰਗ ਨੇ, ਤਾਂ ਉਹ ਅਗਲੀ ਜਨਰੇਸ਼ਨ ਨੂੰ ਹੌਲੀ ਹੌਲੀ, ਉਹਦੇ ਚ ਬੱਚੀਆਂ ਦੀ ਗਿਣਤੀ ਬਹੁਤ ਜ਼ਿਆਦਾ, ਉਹਨਾਂ ਨੂੰ ਐਜੂਕੇਟ ਕਰ ਰਹੇ ਆ, ਇਨਕਰੇਜ ਕਰ ਰਹੇ ਆ। ਯੂਨੀਵਰਸਿਟੀ ਆਫ ਮੈਨੀਟੋਬਾ ਦੇ ਵਿੱਚ ਪੰਜਾਬੀ ਸਟੂਡੈਂਟ ਐਸੋਸੀਏਸ਼ਨ, ਸਿੱਖ ਸਟੂਡੈਂਟ ਐਸੋਸੀਏਸ਼ਨ, ਇਸ ਤਰ੍ਹਾਂ ਦੇ ਅਦਾਰੇ ਬਣ ਰਹੇ ਆ। ਮਿਸਲ ਵਿਨੀਪੈਗ ਇੱਕ ਅਦਾਰਾ ਬਣਿਆ ਜੀ, ਉਹ ਯੰਗ ਮੁੰਡੇ ਨੇ, ਇੱਥੋਂ ਦੇ ਬੋਰਨ ਬੜੇ ਬੱਚੇ ਨੇ, ਉਹਨਾਂ ਦੀ ਲੀਡਰਸ਼ਿਪ ਨੂੰ ਵੇਖ ਕੇ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਮੈਨੂੰ ਲੱਗਦਾ ਸੁਸਾਇਟੀ ਹੈ ਜਿਹੜੀ ਉਹ ਸੇਫਰ ਹੈਂਡਸ ਦੇ ਵਿੱਚ ਹੋਊਗੀ। ਉਹਨਾਂ ਨੂੰ ਦੇਖਣਾ ਚਾਹੁੰਦੇ ਅਸੀਂ, ਕਿਉਂਕਿ ਅਸੀਂ ਵੀ ਤਾਂ ਉਹ ਮਿਸਾਲ ਗਾਂ ਕਿਸੇ ਨੂੰ ਫੜਾਉਣੀ ਹੈ ਜੀ, ਤੇ ਉਹ ਸੋਹਣਾ ਲੱਗ ਰਿਹਾ ਫਿਊਚਰ ਚੰਗਾ ਹੀ ਹੋਊਗਾ ਜੀ ਮੇਰਾ ਖਿਆਲ। ਸੋ ਬਹੁਤ ਵਧੀਆ, ਬਹੁਤ ਖੁੱਲ ਕੇ ਤੁਸੀਂ ਇਹ ਗੱਲਾਂ ਕੀਤੀਆਂ, ਤੇ ਇੱਕ ਉਜਵਲ ਭਵਿੱਖ ਦੀ, ਤੇ ਤੁਹਾਡੇ ਇਦਾਂ ਪੋਲੀਟੀਕਲ ਕਰੀਅਰ ਅੱਗੇ ਵਧੇ, ਕਮਿਊਨਿਟੀ ਨੂੰ ਗਾਂਹ ਵਧਾਓ, ਇਦਾਂ ਹੀ ਨਾਮ ਰੋਸ਼ਨ ਕਰਦੇ ਰਹੋ, ਲੋਕਾਂ ਦੇ ਇਸ਼ੂਜ਼ ਨੂੰ ਇਦਾਂ ਹੀ ਜਿਹੜਾ ਚੱਕ ਕੇ ਉਹਨਾਂ ਰੈਜ਼ੋਲੂਸ਼ਨ ਜਿਹੜੇ ਹੁੰਦੇ ਰਹਿਣ, ਤੇ ਹੋਪਫੁਲੀ ਆਪਾਂ ਤੁਹਾਨੂੰ ਅੱਗੇ ਵੀ ਫੈਡਰਲ ਲੈਵਲ ਤੱਕ ਵੀ ਵੱਧਦੇ ਜਿਹੜਾ ਜ਼ਰੂਰ ਦੇਖਾਂਗੇ। ਬਹੁਤ ਧੰਨਵਾਦ ਦਲਜੀਤ ਬਰਾੜ ਜੀ, ਤੁਸੀਂ ਸਾਡੇ ਕੋਲ ਆਏ, ਗੱਲਾਂ ਬਾਤਾਂ ਕੀਤੀਆਂ ਜੀ।